ਉਹਨੇ ਇੰਜ ਦੋਵੇਂ ਹੀ ਹੱਥ ਫੜੇ ਨੇ ਥੋੜਾ ਜਿਹਾ ਅੱਗੇ ਨੂੰ ਖਿੱਚ ਕੇ ਹੋਰ ਸ਼ਰਤ ਬਸ ਉਹ ਕਹਿੰਦੇ ਵੀ ਹੋਰ ਤੁਹਾਨੂੰ ਕਿ- ਆਪਣੇ ਰਿਸ਼ਤੇਦਾਰਾਂ ਚ ਨਹੀਂ ਲਿਆਇਆ ਕਰੋ। ਮੈਂ ਬੈਠਾ ਹੀ ਆ ਤੇ ਮੈਨੂੰ ਕਹਿੰਦੀ ਕਿੱਥੇ ਤੇਰੀ ਚੂਚੇ ਵਾਲੀ ਸਾਈਕਲ। ਤੇ ਖੈਰ ਮੈਂ ਕਿਹਾ ਚਲੋ ਮੈਂ ਮਿੱਠਾ ਮੰਗਵਾਉਣਾ, ਮੈਂ ਵੇਟਰ ਨੂੰ ਬੁਲਾਇਆ। ਚੀਨੀ ਵਾਲੀ ਰੋਟੀ ਦਾ ਕੁਗੂ ਲੈ ਪੁੱਛਿਆ ਮੈਂ ਕਿਹਾ ਭਾਬੀ ਜੀ ਇੰਨੀ ਮੁਹੱਬਤ, ਕਹਿੰਦੀ ਬਸ ਭਰਾਵਾ ਹੁਣ ਫਸੇ ਆ ਕੀ ਕਰਕੇ। ਏਦਾਂ ਦੇ ਬੋਲਦੀ ਨਹੀਂ ਯਾਰ ਪੜ੍ਹੀ ਲਿਖੀ। ਉਰਦੂ ਦਾ ਪੰਜ ਨਹੀਂ ਜਿਹੜਾ ਉਹ ਦਿਲ ਜਿਹਾ ਬਣਿਆ ਹੁੰਦਾ अस्सलाम वालेकुम नाज़रीन, मैं हूं फैसल रामे और आप देख रहे हैं टी टाइम और टी टाइम में खुशामदीद। ਇਹਨੂੰ ਬੰਦ ਕਰ ਲਾ। अच्छा नाज़रीन, सबसे पहले नंबर पे मैं आपको बताता चलूं कि उस्ताद मोहतरम मरी की हवा के साथ फैसलाबाद इंटर हुए और उनका हालो बेहाल, हाँ जी ठंडी हवाएं उनके दिमाग में पड़ी और सुन इधर आकर नाटे। कहने का मतलब है कि नाज़रीन रुपया पैसा दौलत ये वो कुछ भी नहीं, अपनी तबीयत वेखो। ਓਏ ਜਿਵੇਂ ਉਸਤਾਦ ਜੀ ਨੇ ਬੜਾ ਚਾਅ ਸੀ ਮਰੀ ਜਾਣ ਦਾ ਜੀ, ਮਰੀ ਜਾਣਾ ਮਰੀ ਜਾਣਾ। ਨਹੀਂ ਨਹੀਂ ਉਹਨਾਂ ਨੂੰ ਤਾਂ ਚਾਹ ਹੈ ਹੀ ਨਹੀਂ ਸੀ, ਆਪਾਂ ਧੱਕੇ ਤੇ ਲੈ ਗਏ। ਤੁਸੀਂ ਮਨਾ ਰਹੇ ਸੀ ਫੈਸਲ ਸਾਹਿਬ। ਕੀ ਕਰਦਾ ਹੁੰਦਾ ਯਾਰ, ਸ਼ੋਅ ਚੱਲਣ ਡਿਆ ਤੁਸੀਂ ਇਹ ਦੇਖੋ ਵੀ ਉਹ ਸ਼ੋਅ ਚ ਆਪਣੀ ਆਪਣਾ ਘਟਾਈ ਨਹੀਂ ਜੇ। ਨਹੀਂ ਯਾਰ ਹੁਣ ਮੰਨਦੇ ਵੀ ਨਹੀਂ ਕਿ ਮੈਂ ਬਜ਼ੁਰਗ ਹੋ ਗਿਆ ਤੇ ਆਟਾ ਵੀ ਲਾਇਆ ਵੀ ਤੁਸੀਂ ਮਰ ਕੇ ਆ ਕੇ 12 ਆਂਡੇ ਖਾਣ ਡਏ। ਹੁਣ ਉਸਤਾਦ ਜੀ ਨੂੰ ਮੈਂ ਕਿਹਾ ਵੀ ਮੈਂ ਕਿਹਾ ਉਸਤਾਦ ਜੀ ਤੁਹਾਡੀ ਤਬੀਅਤ ਨਹੀਂ ਸਾਥ ਦਿੰਦੀ। ਉਸਤਾਦ ਜੀ ਏਜਡ ਕਲਫ ਲਾ ਕੇ ਉਹ ਮਾਸ਼ਾਅੱਲਾ ਕਲਰ ਲਾ ਕੇ ਵਾਲ ਸਫੈਦ ਕੀਤੇ, ਉਸ ਤੋਂ ਬਾਅਦ ਇੱਕ ਕਰੀਮ ਲਾਉਂਦੇ ਨੇ, ਉਹ ਜਿਹੜੀਆਂ ਝੁਰੀਆਂ ਹੁੰਦੀਆਂ ਨੇ ਨਾ ਉਹ ਇਕੱਠਾ ਕਰ ਦਈਏ। ਉਹ ਨਹੀਂ ਉਹ ਟਾਈਟ ਕਰ ਦਿੰਦੇ ਜਿਸਮ ਤੇ ਤੁਹਾਡੇ ਮਾੜਾ ਯਾਰ ਮਾਸ਼ਾਅੱਲਾ ਯਾਰ ਬਹੁਤ ਯਾਰ ਮੈਂ ਕਹਿੰਦਾ ਤਰੱਕੀ ਕੀਤੀ ਸਾਇੰਸ ਨੇ ਕਿ ਤੁਹਾਡੇ ਜਿਸਮ ਤੇ ਉਹ ਜਿਹੜਾ ਹੁੰਦਾ ਨੇ ਉਹ ਝੁਰੀਆਂ ਜਿਸਨੂੰ ਬੋਲਦੇ ਆ, ਜੀ। ਉਹ ਕਰੀਮ ਲਾਉਂਦੇ ਨੇ ਉਸਤਾਦ ਜੀ। ਹੁਣ ਪੂਰੇ ਇੱਥੇ ਕਰੀਮ ਲਾਉਂਦੇ ਨੇ ਤੇ ਅੱਜ ਚਿਹਰਾ ਸਖਤ ਹੋ ਜਾਂਦਾ ਵਾ ਉਸਤਾਦ ਜੀ ਦਾ। ਉਸ ਤੋਂ ਬਾਅਦ ਵਾਲ ਕਾਲੇ ਕੀਤੇ ਨਹੀਂ ਭਾਜੀ। ਤੇ ਮਿੱਠਾ ਤੇ ਮੈਂ ਤਰਲੇ ਹੀ ਕਰਦੇ ਰਹੇ ਕਿ ਮਰੀ ਨਾ ਜਾਓ ਠੰਡੀਆਂ ਹਵਾਵਾਂ। ਦਾਰੂ ਤੈਨੂੰ ਨਹੀਂ ਪਤਾ ਪਾਕਿਸਤਾਨੀ ਕਰੀਮ ਵੀ ਅਸਰ ਹੀ ਨਹੀਂ ਕਰਦੀ, ਉਸਤਾਦ ਜੀ ਤੇ ਬੋਡੀ ਐਸੀ ਹੋ ਗਈ ਆ। ਦੁਬਈਓਂ ਮਾਲ ਮੰਗਾਉਣਾ ਪੈਂਦਾ। ਫੈਸ਼ਨ। ਇਹ ਤੁਸੀਂ ਤੂੰ ਤੇ ਉਸਤਾਦ ਜੀ ਸਵੇਰੇ ਸਵੇਰੇ ਬੁੱਗਾ ਦੇਖੇ ਡਿਗੇ ਬੁਰਖੇ ਵਰਗਾ ਬੁੱਗਾ ਲੱਗਦਾ ਹੀ। ਯਾਰ ਉਹ ਕਰੀਬ ਨਹੀਂ ਲਾਉਂਦੇ, ਉਹਨਾਂ ਨੇ ਨਾ ਇੱਥੋਂ ਮਾਸਕ ਖਿੱਚ ਕੇ ਇੱਥੇ ਚੁਟਕੀਆਂ ਲਾਈਆਂ ਵਾ। ਨਹੀਂ 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 ਕਰੀਬ ਕੋਈ ਨਹੀਂ ਅਸਰ ਕਰਦਾ। ਕਰੀਮ ਲਾਉਂਦੇ ਹੈਗੇ ਨੇ। ਤੁਸੀਂ ਭਾਈ ਵਾਲ ਹੌਲੇ ਕਰਾਓ, ਤੁਹਾਡੀ ਕਿਤੇ ਜੁਗਨੀ ਨਹੀਂ ਆਉਣ ਡਈ। ਓ ਯਾਰ ਉਹ ਤੇ ਕਿੰਨੇ ਕੁ ਹੋਲੇ ਕਰਾਣੇ ਹੋਰ ਕਿੰਨੇ ਕੁ ਹੋਲੇ ਓਏ ਤੂੰ ਹੋਲੇ ਕਰਾ ਕੇ ਨਾ ਆਪਣੇ ਵਾਲ ਦੇ ਇਹਨੂੰ ਦੇ। ਫੈਸਲ ਸਾਹਿਬ ਲੇਕਿਨ ਮਨਾਇਆ ਤੁਸੀਂ ਸੀ ਸਾਚੀ। ਅੱਛਾ ਇਮਦਾਦ ਸਾਹਿਬ, ਜੀ ਸਰ ਮੈਂ ਤੁਹਾਡੇ ਘਰ ਆਣਾ ਜੀ। ਹੈਂ? ਬਿਸਮਿਲ੍ਲਾ। ਮੇਰਾ ਨਹੀਂ ਫਲ ਫਰੂਟ ਸੂਟ ਇਹ ਉਹ ਲੈ ਕੇ ਜਾ। ਤੁਸੀਂ ਮੈਨੂੰ ਕਹਿੰਦੇ ਹੋ ਕਿ ਫੈਸਲ ਸਾਹਿਬ ਤੁਹਾਡੀ ਦਾਵਤ ਹੈ, ਮੇਰੇ ਵੱਲ ਆਣਾ। ਜੀ ਸਹੀ ਹੈ। ਜੇ ਤੂੰ ਕਹਿ ਮੈਨੂੰ ਕਹਿ। ਫੈਸਲ ਭਾਈ ਤੁਸੀਂ ਨਾ ਜੁਮੇਰਾਤ ਨੂੰ ਮੇਰੇ ਵਾਲਾ ਆਉਣਾ, ਮੈਂ ਤੁਹਾਡੀ ਨਹੀਂ ਆਣਾ, ਦਾਵਤ ਆ। ਮੈਂ ਨਹੀਂ ਆਣਾ, ਚੱਲਿਆ ਮੈਂ ਨਹੀਂ ਆਣਾ। ਭਈਆ ਇਹ ਮੈਨੂੰ ਮਨਾ ਕੇ ਵਿਖਾਵੇ। ਓਏ ਉਸਤਾਦ ਜੀ ਦਾ ਮਾਈਂਡ ਸੀ ਤੇ ਮਰੀ ਗਏ ਆ। ਦਿਮਾਗ ਖਰਾਬ ਆ। ਕੋਈ ਬੰਦਾ ਜ਼ਬਰਦਸਤੀ ਕਿਸੇ ਨੂੰ ਲਿਜਾ ਸਕਦਾ ਵਾ? ਅਸੀਂ ਚਾਰੇ ਬੰਦੇ ਘੁੱਟਣ ਵਾਲੇ ਸੀ, ਫੇਰ ਮਨਾਇਆ। ਉਹ ਭਰਾਵਾ ਜਾਣਦੇ ਗੁੱਸੇ ਨੂੰ, ਵਿੱਚੋਂ ਉਹਨਾਂ ਦਾ 75% ਦਿਲ ਉਹਨਾਂ ਦਾ ਸੀਗਾ, 25% ਸਾਡਾ ਸੀਗਾ। ਵੈਸੇ ਉਹਨਾਂ ਨੇ ਹਾਲਾਤ ਦਾ ਵੀ ਤਾਂ ਮੂੰਹ ਰੱਖਣਾ ਜਾਂ ਨਹੀਂ। ਉਤੋਂ ਹੋਟਲ ਇੰਨਾ ਅੱਛਾ ਲੈ ਕੇ ਦਿੱਤਾ, ਉਹਦੇ ਚ ਇੰਨੇ ਕੀੜੇ ਨਹੀਂ ਕਿ ਉਸਤਾਦ ਨੇ ਸਾਡੇ ਚੋਂ ਕੱਢੇ ਕਿ ਇਹਨਾਂ ਨੇ ਦਿਹਾੜੀ ਲਾਈ। ਹੁਣ ਮੇਰੀ ਸੁਣੋ ਗੱਲ। 25,000 ਦੀ 25,000 ਦੀ ਤੁਸੀਂ ਦੋਨਾਂ ਲੈ ਚੁੱਪ ਕੇ ਕਰ। ਭਾਈ ਬਾਅਦ ਇੱਕ ਤੁਹਾਡੇ ਕੋਲ ਗੱਲ ਪੁੱਛਾਂ, ਬੁਰਾ ਤਾਂ ਨਹੀਂ ਬਣਾਓਗੇ? ਜੇ ਤੁਸੀਂ ਛੋਟੇ ਜਿਹੇ ਸੀਗੇ ਇੰਨੇ, ਤੁਹਾਡੇ ਨਾਲ ਵਾਲਦੈਨ ਕੋਈ ਸ਼ਾਵਾਂ ਝਾੜਦੇ ਰਹੇ ਨੇ ਕਰਕੇ ਬੁਲਾ ਤੁਮ ਚਲਾ ਗਿਆ। ਅੰਦਰ ਚਲਾ ਗਿਆ ਕਾਫੀ। ਮੈਂ ਕਿਹਾ ਭਾਈ ਦੀ ਧੌਣ ਥੋੜੀ ਜਿਹੀ ਫਿਰ ਇਨਸਾਨੀ ਚ ਯਾਰ ਤੂੰ ਇੱਕ ਗੱਲ ਦੱਸ ਕੇ ਇਹਦੀ ਅੱਖਾਂ ਤੇ ਪੱਟੀ ਬੰਨ੍ਹਦੀ ਹੈ ਮੋਰੀਆਂ ਵਾਲੀ, ਨਿੰਜਾ ਟੈਟਲ ਨਹੀਂ ਲੱਗੇ। ਓ ਯਾਰ ਵੱਡੀ ਗੱਲ। ਚਲ 25,000 ਦੀ ਗੱਲ ਆਈ ਤੇ ਗੱਲ ਹੋਰ ਪਾਸੇ ਤੁਰ ਪਈ। ਤੁਸੀਂ ਦੋਨਾਂ ਨੇ 25,000 ਦੀ ਦਿਹਾੜੀ ਉਹ ਲਾਈ। ਭਰਾਵਾ ਨਹੀਂ, ਅਸੀਂ ਨਹੀਂ ਦਿਹਾੜੀ ਦੂੜੀ ਉਹ ਨਹੀਂ ਦਿਹਾੜੀ ਲਾਈ। ਕੰਨ ਤੇ ਭਈ ਦੇ ਦਿਹਾੜੀਆਂ ਲਾਣ ਵਾਲੇ ਤੇ। ਆਮ ਰੂਟੀਨ ਚ ਬੰਦੇ ਕਹਿੰਦੇ ਨਾ ਗੱਲ ਸੁਣ, ਬੰਦਾ ਕਹਿੰਦਾ ਹਾਂ। ਇਹਨਾਂ ਦੀ ਗੱਲ ਸੁਣਨ ਤੋਂ ਪਹਿਲੇ ਬੰਦਾ ਕਹਿੰਦਾ ਹਾਂ। ਕੱਛੂ ਕੁਮਾ ਸਿੱਧਾ ਕਰੀਏ ਨਾ ਇੰਜ ਲੋਕ। ਓ ਯਾਰ ਇਦਾਂ ਲੱਗਦਾ ਜਿੱਦਾਂ ਕੱਛੂ ਕੁਮਾ ਆਪਣਾ ਫੋਨ ਲਾ ਕੇ ਫਿਰਦੇ। ਤੁਸੀਂ ਆਪਣਾ ਸਾੜ ਕੱਢਣ ਦੇ। ਉਹ ਭਾੜ ਕਾਜਾ ਕਰਿੰਗੇ ਸਾਡੀਆਂ ਪੈਸੇ ਵੈਸੇ ਦਿਓ ਜਿਹੜੇ। ਓਏ ਚੱਲ ਯਾਰ ਆਪਸ ਦੀ ਗੱਲ ਆ। ਇੱਕ ਮਿੰਟ ਠਹਿਰ ਜਾ, ਮੈਂ ਤੈਨੂੰ ਇੱਕ ਹੋਰ ਗੱਲ ਦੱਸਾਂ। ਤੁਸੀਂ ਹੋ ਮੇਰੇ ਭਰਾ, ਮੈਂ ਤੂੰ ਗੜਗੀਲੇ, ਤੇਰਾ ਮੇਰਾ ਜ਼ਿਆਦਾ ਤਲਕ ਪੁਰਾਣਾ ਵਾ, 26-27 ਸਾਲ ਦਾ ਤਲਕ ਆ। ਮਿੱਠਾ ਤਾਨਿਸ਼ ਇਹ ਵੀ ਨਾਲ ਰਲਿਆ। ਮੈਂ ਜੋ ਗੱਲ ਕਹਿ ਦੇਣੀ ਨਾ ਤੇ ਤੂੰ ਰਲਣਾ ਵਾ ਨਾਲ। ਜੇ ਤੂੰ ਕਹਿ ਤਾ ਨਾ ਕਿ ਵੀ ਨਹੀਂ ਰਲਣਾ
ਤੇਰਾ ਕੰਮ ਹੀ ਨਹੀਂ ਬਣਦਾ ਕਿ ਉਸਤਾਦ ਨੂੰ ਚੁਗਲੀਆਂ ਲਾਣਾ। ਹਾਂ ਯਾਰ ਇਹ ਚੁਗਲੀ ਨਹੀਂ, ਇੱਕ ਘਰ ਆ ਸਾਡਾ, ਇੱਕ ਭਰਾ ਵਾ, ਇੱਕ ਘਰ ਉਹ ਸਾਡਾ ਪਿਓ ਆ, ਮੈਂ ਚੁਗਲੀ ਨਹੀਂ ਲਾਉਣੀ, ਮੈਂ ਤਾਂ ਗੱਲ ਸਹੀ ਦੱਸਣੀ ਉਹ ਭਰਾ। ਹਾਥੀ ਦੇ ਫੋੜਾ ਨਿਕਲਿਆ ਹੁੰਦਾ, ਗੱਲ ਤਮੀਜ਼ ਨਾਲ ਸੁਣੋ। ਯਾਰ ਅੱਲਾ ਮਾਫੀ ਕਹਿੰਦਾ ਦੇਵੇ ਮੇਰਾ ਪਿਓ ਆ, ਤੇਰਾ ਸਕਾ ਪਿਓ ਕਹਿੰਦਾ ਮੈਨੂੰ ਪਿਓ ਨਾ ਕਿਹਾ ਕਰ ਹੈ ਕੁਸੋਂ ਨਾ ਮਾਰਨਾ ਤੇਰੇ ਮੂੰਹ ਤੇ। ਵੈਸੇ ਭਾਈ ਉਹਨਾਂ ਦੀ ਮਰਜ਼ੀ ਹੈ, ਯਾਰ ਇਹ ਅਸੀਂ ਤੇ ਨਹੀਂ ਨਾ 2 ਨੰਬਰੀ ਕਰਨ ਦੇ। ਭਾਈ ਇਮਦਾਦ ਤੁਹਾਡੇ ਵਰਗਾ ਬੰਦਾ ਨਾ ਮਹੱਲੇ ਦੇ ਮੇਨ ਕਰਿਆਨਾ ਸਟੋਰ ਤੇ ਨਾ ਜਾ ਕੇ ਨਾਲ ਬਿੱਲ ਜਾ ਕੇ ਇਹ ਕਹੂਗਾ ਭਾਈ ਇਹ ਦੇਖਿਓ ਕਿੰਨੇ ਯੂਨਿਟ ਸਾਡੇ ਸਾਡੇ। ਉਹ ਭਾਈ ਸਹੀ ਤਰ੍ਹਾਂ ਜਵਾਬ ਦਿਓ, ਊਂਟ ਤੋਂ ਰੇਤਾ ਝਾੜੀ ਹੁੰਦੀ। ਚਲੋ ਤੂੰ ਕਰ ਯਾਰ, ਮੈਂ ਕਿਹਾ ਬਹੁਤ ਅੱਛੀ ਗੱਲ। ਮੈਂ ਤਾਂ ਸਾਥੀਆਂ ਨੂੰ ਦੱਸਣਾ ਵਾ ਬਸ, ਉਹ ਕੀ ਦੱਸਣਾ ਤੂੰ ਮੈਂ ਜੋ ਮਰਜ਼ੀ ਤੁਸੀਂ ਗੱਲ ਭਾਵੇਂ ਜੋ ਤਾਂ ਕਰੋ ਜਾਂ ਨਾ ਤੂੰ ਕਰੋ। ਕਢਵਾਣਾ ਵਾ ਹੁਣ ਸਾਨੂੰ ਯਾਰ ਸਮਝ? ਮੈਨੂੰ ਕਢਾ ਦਿਓ ਫਿਰ, ਕੀ ਮੈਂ ਗੱਲ? 2 ਨੰਬਰ ਹੀ ਨਹੀਂ ਕਰਨੀ ਸਾਥੀਆਂ ਨਾਲ। ਤੇ ਅਸੀਂ 2 ਨੰਬਰ ਆ, 25,000 ਦੀ ਦਿਹਾੜੀ ਨਹੀਂ ਲਾਈ ਦੀ ਅਸੀਂ 2 ਨੰਬਰ ਹੀ ਕਰਦੇ ਆ। 25,000 ਰੁਪਏ ਫੈਸਲ ਸਾਹਿਬ। ਭਾਈ ਫੈਸਲ ਉਹ ਮੇਰਾ ਪਿਓ ਆ, ਮੇਰੀ ਜਾਇਦਾਦ ਆ, ਸਾਰਾ ਕੁਝ ਮੇਰਾ ਵਾ, ਤੂੰ ਕੋਣਾ ਵਿੱਚ ਯਾਰ ਚੱਲ ਸਾਡਾ ਸਾਨੂੰ ਕਿਉਂ ਉਹਨਾਂ ਨੇ ਵੈਸੇ ਤਾਂ ਲਗਾ, ਵੈਸੇ ਹੀ ਸਾਡਾ ਵੀ ਤਾਲੁਕ ਆ। ਪਿਓ ਹੀ ਆ। ਯਾਰ ਉਹ ਉਹ ਤੂੰ- ਲੁੱਟ ਕੇ ਖਾ ਜਾਣ ਭਾਵਾਂ ਉਸਤਾਦ ਮੇਰਾ ਬਣਦਾ ਹੀ ਨੀਗਾ। ਤਾਲੁਕ ਹੋਰ ਆ। ਅਸੀਂ ਕਹਤੀ ਟੱਕੂ ਨਾ ਬਣ। ਹਾਂ ਚੰਗਾ ਤੇ ਪਿਓ ਸਮਝਣੇ, ਪਿਓ ਨੂੰ ਵੱਡੀ ਜਾਣ ਦੇ ਤੁਸੀਂ ਦੋਨੇ ਜਾਣੇ। ਉਸਤਾਦ ਜੀ ਰਾਤ ਨੂੰ ਇੰਨੀਆਂ ਰਾਲਾਂ ਸੁੱਟਦਾ, ਸਵੇਰੇ ਉੱਠ ਕੇ ਆਪਣਾ ਥਾਪੜਾ ਸੁੱਟਣ ਜਾਂਦੇ। ਮੈਨੂੰ ਕਹਿੰਦਾ ਮੈਂ ਘਰ ਜ਼ਰਾਫੇ ਰੱਖੇ ਆ, ਮੈਂ ਜਾ ਕੇ ਦੇਖਿਆ ਤੇ ਊਂਟ ਤੇ ਡਿਮਕੜੇ ਲਾ ਕੇ ਖਿਲਾਰੇ। ਯਾਰ ਸੱਚੀ ਮੁਝੇ ਅੱਲਾ ਮਾਫ ਕਰੇ, ਕਹਿਣਾ ਨਹੀਂ ਜਿਹਦਾ ਮੇਰਾ ਭਰਾ ਹੈ ਮੋਟਰਸਾਈਕਲ ਤੇ ਬੰਦਾ ਜਾਵੇ ਤੇ ਉਤਰ ਕੇ ਝਾੜਦਾ ਨਾ ਇੰਨੀ ਗਰਮ ਇਹ ਬੁੱਲ ਲਾ ਕਰਦਾ ਹੈ। ਯਾਰ ਐਦਾਂ ਹੀ ਵਿਚਾਰਾ ਡੈਵੋ ਬੱਸ ਬੈਠਾ ਤੇ ਇੱਕ ਵਾਰੀ ਚੜਦੇ ਕਹਿੰਦੇ ਉਹ ਯਾਰ ਇੱਥੇ ਫਰੈਸ਼ਨਰ ਛਿੜਕੋ, ਭਾਜੀ ਨੂੰ ਸਮੈਲ ਆਉਣ ਰਹੀ ਟਾਈਮ। ਵੈਲੈਂਟਾਈਨ ਡੇ ਤੇ ਮਹਿਬੂਬਾ ਨੂੰ ਫੁੱਲ ਦੇਣ ਵਾਸਤੇ ਦੁਕਾਨ ਤੇ ਗਿਆ, ਉਹਨੂੰ ਵੇਖ ਕੇ ਕਹਿੰਦਾ ਚੱਲ 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 ਚੱਲ। ਉਹਨੂੰ ਪਤਾ ਹੀ ਨਹੀਂ ਕਿ ਫੁੱਲਾਂ ਨਾਲ ਇਹਦਾ ਤਾਲੁਕ ਹੈ। 14 ਫਰਵਰੀ ਨੂੰ ਆਪਣੀ ਮਹਿਬੂਬਾ ਨੂੰ ਫੁੱਲ ਫੜਾਉਂਦੇ ਆ ਤੇ ਉਹ ਕਹਿੰਦੀ ਏਦਾਂ ਜੇ ਨੱਕ ਬੁੱਲ ਵੱਟ ਕੇ ਦੇਣਾ ਫੇਰ। ਇੱਕ ਬੰਦੇ ਨੇ ਇਹਨੂੰ ਫੁੱਲ ਗਿਫਟ ਕੀਤਾ ਤੇ ਸੁੰਗਣ ਡਿਆ ਐਂ ਕਰਕੇ। ਸਹੀ ਹੈ ਕਹਿੰਦਾ। ਯਾਰ ਵੈਲੈਂਟਾਈਨ ਡੇ ਤੇ ਆਪਣੀ ਮਸ਼ੂਕ ਕਰ ਕਹਿੰਦਾ ਮੈਂ ਤੈਨੂੰ ਫੁੱਲ ਦੇਣ ਆਉਣਾ, ਕੋਈ ਕਿੱਥੇ ਲੈ ਜਾ, ਕਹਿੰਦੀ ਮਾਸਕ ਪਾ ਕੇ ਆਇਓ। ਅੱਛਾ ਯਾਰ ਨਹੀਂ ਯਾਰ, ਹਰ ਬੰਦੇ ਦੇ ਜਜ਼ਬਾਤ ਆ, ਹਰ ਬੰਦੇ ਦਾ ਜੋ ਵੀ ਹੈ ਤੇ ਭਰਾ ਹੀ ਹੈ ਸਾਡਾ। ਇਹਨਾਂ ਦੀ ਅੱਛਾ ਜਿਹੜੇ ਤੂੰ ਜਦੋਂ ਸਾਡੀ ਭਰਜਾਈ ਸਾਡੀ ਮੇਰੀ ਤੇ ਨੋਹ ਲੱਗੀ ਹੈ ਨਾ, ਮੇਰੀ ਧੀ ਮੇਰੀ ਨੋਹ, ਪ੍ਰਪੋਜ਼ ਕਿਦਾਂ ਕੀਤਾ ਤੂੰ, ਕੀ ਗੱਲ ਸੁਣਾਈ ਉਹਨੂੰ? ਮੈਨੂੰ ਪਤਾ ਲੱਗਾ ਕਿ ਉਹ ਤੇਰੀ ਜਿਹੜੀ ਵਾਈਫ ਆ ਜੀ ਉਹਦੇ ਭਰਾ ਨੇ ਤੇਰਾ ਕੋਈ ਰਿਸ਼ਤੇਦਾਰ ਮਾਰਿਆ ਸੀ, ਉਹਨਾਂ ਨੇ ਤਾਂ ਰਿਸ਼ਤਾ ਕੀਤਾ। ਹੋਰ ਫੈਸਲ ਭਾਈ ਖਾਣਾ ਭੁੱਖ ਨਹੀਂ ਵੈਸੇ ਨਹੀਂ ਨਹੀਂ ਇਹ ਖਾਣਾ ਹੈ। ਇਹਨਾਂ ਦੀ ਮਹਿਬੂਬਾ ਕਹਿੰਦੀ ਕੱਲ ਗਲੀ 'ਚ ਤੁਸੀਂ ਨੇ ਕਹਿੰਦੀ, ਕਹਿੰਦਾ ਨਹੀਂ, ਕਹਿੰਦੇ ਫਿਰ ਸਾਰਾ ਮੈਂ ਲਾਇਆਂਗਾ ਹੁਣ। ਹੁਸ਼ ਹੁਸ਼ ਹੁਸ਼। ਚੱਲ ਹੋਰ ਠੀਕ ਹੋ? ਤੂੰ ਤਾਂ ਉਹਨੂੰ ਵੇਖ ਕੇ ਕਰਨ ਡਿਆ ਯਾਰ ਮਰੀ ਗਿਆ ਨਾ ਇੰਜ ਕਰਕੇ ਬੈਗ ਚੋਂ ਮੂੰਹ ਬਾਹਰ ਕੱਢੇ ਤੇ ਬਾਂਦਰ ਵੇਖ ਕੇ ਮਰੀ ਗਏ ਨੂੰ ਐਵੇਂ ਕੱਢਿਆ। ਲੇਕਿਨ ਵੈਸੇ ਸੱਚੀ ਮੁੱਚੀ ਜਦੋਂ ਸ਼ਾਦੀ ਤੇ ਭਰਜਾਈ ਨੂੰ ਪ੍ਰਪੋਜ਼ ਕੀਤਾ, ਹਾਂ ਤੂੰ ਜਦੋਂ ਇੰਜ ਕਰਕੇ ਘੁੰਡ ਚੁੱਕਿਆ, ਉਹਦਾ ਅੱਗੋਂ ਕੀ ਰਿਐਕਸ਼ਨ ਸੀ? ਹੈ ਵਾਹ ਵਾਹ। ਏਦਾਂ ਹੀ ਉਹਨੇ ਕਿਹਾ ਸਰਤਾਜ ਨੂੰ ਘੁੰਡ 'ਚ ਹੀ ਰਹਿਣ ਦੋ। ਅੱਛਾ ਨਹੀਂ ਯਾਰ ਗੜੀ ਜਿਲੇ ਸਭ ਤੋਂ ਪਹਿਲੇ ਨੰਬਰ ਤੇ ਯਾਰ Propose- ਦਾਸਤਾਨ ਸੁਣਾ ਯਾਰ, ਸੁਣਨਾ ਅਸੀਂ ਚਾਹੀਦਾ। ਯਾਰ ਉਹ ਸ਼ਾਦੀ ਤੋਂ ਪਹਿਲੇ ਦੀ ਕਿ ਜਦੋਂ ਪਹਿਲੀ ਮੁਲਾਕਾਤ ਹੋਈ, ਵੇਖਿਆ ਉਹਨੇ, ਹਾਂਜੀ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਦੇਖਿਆ। 3 ਮਹੀਨੇ ਦਾ ਵਕਫਾ ਆ ਗਿਆ, ਕੁੜੀ ICU 'ਚ ਸੀ। ਸ਼ੂਟਿੰਗ ਕਰ ਰਹੇ ਯਾਰ। ਨਾ ਯਾਰ ਨਾ ਯਾਰ ਅੱਛਾ ਜਦੋਂ ਪਹਿਲੀ ਮੁਲਾਕਾਤ ਹੋਈ, ਇੰਡੀਆਲਾ ਜੇਲ੍ਹ 'ਚ। ਉਹ ਯਾਰ ਨਾ ਯਾਰ ਕੀ ਚਵਲਾ ਮਾਰ ਤੇ ਦਿੰਦੇ। ਇਹਨਾਂ ਨੇ ਆਪਣੀ ਬੇਗਮ ਦਾ ਘੁੰਡ ਚੁੱਕਿਆ ਤੇ ਉਹ ਥੱਲੋਂ ਲਿਖਣ ਡਈ ਸੀ, ਮੈਂ ਯਹਾਂ ਨਹੀਂ ਰਹੂੰਗੀ। ਨਹੀਂ ਜਦੋਂ ਅੱਛਾ ਯਾਰ, ਜਦੋਂ- ਪਹਿਲੀ ਮੁਲਾਕਾਤ ਇਹਨਾਂ ਨੇ ਇੰਜ ਕਰਕੇ ਆਪਣੀ ਬੇਗਮ ਦਾ ਘੁੰਡ ਚੁੱਕਿਆ ਤਾਂ ਉਹ ਕਹਿੰਦੀ ਸਰਤਾਜ ਉਹ ਕਹੇ ਨਾ ਤਲਾਕ ਤਲਾਕ ਤਲਾਕ। ਉਹ ਨਹੀਂ ਯਾਰ ਤੇ ਯਾਰ ਤੁਹਾਡੀ ਯਾਰ ਅਸੀਂ ਕੁੱਟ ਚੁੱਕੇ ਆ ਤੇ ਉਹ ਇਹਨੂੰ ਕਹਿੰਦੀ ਆ ਮੋਟਰਸਾਈਕਲ ਦੀ ਚਾਬੀ ਦੇ, ਮੈਂ ਚੱਲੀ। ਹਾਂ ਯਾਰ ਫੈਸਲ ਭਾਈ ਗੱਲ ਯਾਰ ਇਹਨਾਂ ਨੇ ਇੰਜ ਕਰਕੇ ਘੁੰਡ ਚੁੱਕਿਆ ਵਾ ਤੇ ਭਰਜਾਈ ਪਰ ਨੂੰ ਮੂੰਹ ਕਰਕੇ ਬੈਠੀ ਸੀ, ਕਹਿੰਦੀ ਪਿੱਛੋਂ ਨਿਕਲ ਜਾ ਲਾ ਕਰਕੇ। ਚੱਲਣਾ ਯਾਰ ਮੈਂ ਵੀ ਸਾਥੀਆਂ ਓਏ ਅੱਛਾ ਯਾਰ ਓਏ ਕਬੜੋ ਕੜੀ ਯਾਰ ਲੇ ਏਦਾਂ ਨਹੀਂ ਉਹ ਤੇਰਾ ਦਿਮਾਗ ਖਰਾਬ ਆ, ਅੱਛਾ ਅਸੀਂ ਸ਼ੋਅ ਕਰਨ ਨੇ ਖਰਾਬ ਮੈਂ ਕੀਤਾ ਸ਼ੋਅ। ਓਏ ਅੱਛਾ ਯਾਰ ਸਾਥੀਆਂ ਓਏ ਯਾਰ ਆਖਰੀ- ਤੁਹਾਨੂੰ ਕਸਮ ਨਾ ਲੱਗੇ ਯਾਰ। ਨਾ ਯਾਰ ਤੁਹਾਨੂੰ ਕਸਮ ਲੱਗੇ Okay ਜੀ, ਯਾਰ ਪਹਿਲੀ ਆਖਰੀ ਕਰ ਲੈ ਚੱਲ, ਆਖਰੀ। ਜਲਦੀ ਜਲਦੀ ਚੱਲ। ਇਹਨਾਂ ਨੇ ਘੁੰਡ ਚੁੱਕਿਆ, ਅੰਦਰੋਂ ਫੋਨ ਤੇ ਲੱਗੇ ਜੀ, ਮਾਂ ਜੀ ਜੇ ਇਦਾਂ ਦੇ ਬੰਦੇ ਨੇ ਘੁੰਡ ਚੁੱਕਣਾ ਤੇ ਮੈਂ ਘਰ ਹੀ ਆਇਆ। ਯਾਰ ਇਹ ਇੰਜ ਕਰਕੇ ਘੁੰਡ ਚੁੱਕਣ ਲੱਗਾ ਤੇ ਭਰਜਾਈ ਨੇ ਥੱਲੇ ਫੋਨ ਕਰਦਾ, ਬਲ ਫਾਈਬ ਜਲਦੀ ਆਓ ਘੁੰਡ ਚੁੱਕਣ ਲੱਗਾ ਜੀ। ਯਾਰ ਇੱਕ ਮਿਸਾਲ ਭਾਈ ਫੈਸਲ ਸਹੀ ਦੱਸੋ, ਭਾਈ ਦਾਦੀ ਨੂੰ ਬੜੀ ਰਿਸਪੈਕਟ ਕਰਦਾ, ਬੜੇ ਅੱਛੇ ਆ। ਦਾਦੇ ਫਰਸ਼ੀ ਪੱਖੇ ਦਾ ਕੋਈ ਛੱਜਾ ਲੈ ਲਓ ਇਦਾਂ ਨਹੀਂ ਕਰਨਾ।
ਨਹੀਂ ਪੁਰਾਣੇ ਦੌਰ 'ਚ ਜਿਹੜੇ ਪੱਖੇ ਹੁੰਦੇ ਸੀ ਨਾ ਫਰਸ਼ੀ, ਉਹਦੇ ਅੱਗੇ ਜਦੋਂ ਕੋਈ ਫਲ ਲਗਾਉਂਦਾ ਸੀ ਉਹ ਖੋਲ ਲਿਆ। ਓ ਯਾਰ ਕਿਹੜੀ ਢਿੱਲੇ ਭਾਈ ਦਾ ਗੁੱਸਾ ਕਾ ਕਰਨੇ ਇਫ ਯੂ ਡੋਨਟ ਮਾਈਂਡ, ਭਰਾ ਜੀ ਵੱਡੇ ਯਾਰ, ਸ਼ੁਕਰ ਆ ਮੈਨੂੰ ਕਰ ਲਓ। ਇੱਕ ਮਿੰਟ ਯਾਰ, ਆ ਦੇਖਿਓ ਇੱਥੇ ਨਾ ਤਨਖਾਹ ਲੈਣਾ ਜਿਹੜੀ ਪੈਸੇ ਲੈਣੇ ਅਸੀਂ ਵੀ ਇੱਥੇ ਬੜੀ ਬਿਸਤੀ ਕਰਾਉਂਦੇ ਆ। ਯਾਰ ਦੇਖੋ ਪਹਿਲੀ ਮੁਲਾਕਾਤ, ਓਏ ਪਹਿਲੀ ਮੁਲਾਕਾਤ ਪੁੱਛ ਲੈਂਦੇ ਆ ਲੈਣ ਤੋਂ। ਪਹਿਲੀ ਮੁਲਾਕਾਤ ਜਦੋਂ ਹੋਈ ਹੈ ਨਾ, ਉਹਨਾਂ ਨੇ ਉਹਨੂੰ ਕਿਹਾ ਉਹ ਤੇਰੀ ਮੁਲਾਕਾਤ ਆਈ ਭਾਈ ਗੜਗੀਲਾ ਆਪਣੀ ਬਰਾਤ ਲੈ ਕੇ ਗਿਆ ਤੇ ਸਹੁਰੇ ਨੇ ਲੜਾਈ ਪਾਤੀ, ਉਹ ਮੁੰਡਾ ਰਾਜ਼ੀ ਨਹੀਂ ਹੋਇਆ ਫਿਰ। ਭਾਈ ਦਾ ਲਵ ਮੈਰਿਜ ਆ। ਓਏ ਪਹਿਲੀ ਮੁਲਾਕਾਤ ਪੁੱਛ ਲੈਣੇ ਤੇ ਪਹਿਲਾਂ। ਹਾਂਜੀ ਪਹਿਲੀ ਮੁਲਾਕਾਤ ਜਦੋਂ ਹੋਈ ਹਲੇ ਗੱਲ ਵੀ ਕੋਈ ਨਹੀਂ ਕੀਤੀ ਤੇ ਉਹ ਕਹਿੰਦੇ ਇਹਦੀ ਮਹਿਬੂਬਾ ਨੂੰ ਮੁਲਾਕਾਤ ਦਾ ਵਕਤ ਖਤਮ ਹੋ ਗਿਆ, ਚਲੋ ਵੀ ਚਲੋ। ਅੱਛਾ ਯਾਰ, ਅੱਛਾ ਇਮਦਾਦ, ਮਿੱਠੇ ਭਾਈ ਨੇ ਪੁੱਛਿਆ ਕਿ ਲਵ ਮੈਰਿਜ ਹੈ ਤੁਹਾਡੀ? ਹਾਂਜੀ ਹਾਂਜੀ। ਉਹ ਕਿੱਡੇ ਹੌਸਲੇ ਨਾਲ ਗਿਆ ਲਵ ਮੈਰਿਜ ਆ, ਲਵ ਕਿੱਥੇ ਕਿੱਥੇ ਆ ਗਏ ਯਾਰ। ਯਾਰ ਅੱਛਾ ਲਵ ਸਾਡੇ ਨੂੰ ਕਿੰਨਾ ਹੀ ਆਇਆ। ਓਏ ਉਹ ਫਲੱਡ ਵਾ ਯਾਰ, ਜਿੱਦਣ ਇਹਨਾਂ ਦੀ ਬਰਾਤ ਕਹਿੰਦੇ ਗਲੀ 'ਚ ਬਰਾਤ ਜਾ ਰਹੀ ਆ, ਇਹਨਾਂ ਦੇ ਮੂੰਹ ਤੇ ਸਿਹਰਾ ਸੀ, ਸਿਹਰਾ ਕਿਤੇ ਹਲਕਾ ਜਿਹਾ ਇੰਜ ਕਰਕੇ ਹਟਿਆ ਵਾ। ਉੱਥੇ ਸਿਆਣੀ ਬਾਈ ਦਾ ਚਿਹਰਾ ਵੇਖ ਕੇ ਉਹ ਕਹਿੰਦੀ ਅੱਛਾ ਯਾਰ, ਦੱਸ ਪਹਿਲੀ ਮੁਲਾਕਾਤ। ਬੜਾ ਯਾਰ, ਇੱਕ ਸਿਸਟਰ ਸੀ, ਮੈਂ ਡਰਾਮਾ ਹੀ ਕਰ ਰਿਹਾ ਸੀ, ਆਪਾਂ ਇਕੱਠੇ ਸੀ ਉਦੋਂ। ਤੇ ਮਨੋਰਾ ਜੀ ਮੈਨੂੰ ਕਾਲ ਆਈ। ਉਹਦੇ ਨੇ ਕੀਤੀ ਸ਼ਾਦੀ ਤੂੰ? ਉਹ ਤੇ ਇਹਨਾਂ ਨਹੀਂ ਕੀਤੀ, ਸੁਣ ਤਾਂ ਲਓ, ਗੱਲ ਕੀਤੀ ਕੋਈ ਨਹੀਂ। ਭਾਈ ਗੜਗੀਲੇ ਦੀ ਬਰਾਤ ਜਾਣ ਦੀ ਤੇ ਲੋਕਾਂ ਨੇ ਖਾਪਾ ਦੀ, ਹਾਂ ਇਹ ਬੋਲ ਵੀ ਨਹੀਂ ਤੇ ਬੰਦਾ ਬੋਲਣ ਡਿਆ ਵਾ। ਅੱਛਾ ਸੁਣ ਲੈਣ ਦੇ। ਯਾਰ ਮੈਂ ਚੱਲਣਾ ਯਾਰ। ਯਾਰ ਚੱਲ ਜਿਓ ਨਾ ਯਾਰ। ਨਾਲ ਸਵਾਰੀ ਵੀ ਲੈ ਕੇ ਜਾਣੀ, ਇੱਕ ਮਿੰਟ ਸਮਝ ਕਰੋ। ਕਰੋ ਯਾਰ। ਅੱਛਾ ਕੋਈ ਫਸਟ ਯਾਰ ਮੁਲਾਕਾਤ। ਅੱਜ ਸਤਾਜ ਜੀ ਨਹੀਂ ਹੈਗੇ ਤੇ ਤੁਸੀਂ ਮੇਰੇ ਤੇ ਰੋਏ। ਫਸਟ ਮੁਲਾਕਾਤ। ਫਸਟ ਮੁਲਾਕਾਤ ਇਹਨਾਂ ਨੇ ਕੀਤੀ, ਇਹਨਾਂ ਨੇ ਕਿਹਾ ਆਈ ਲਵ ਯੂ ਬੇਬੀ। ਉਹ ਅੱਗੋਂ ਕਹਿੰਦੀ ਨਿੰਦਾ ਨਿੰਦਾ ਮੁਖਾ ਬੂਸਾ। ਬਾਹੂਬਲੀ ਵਾਲੀ ਵਿਲਨ ਸੀ ਯਾਰ ਸਵੇਰੇ ਸਵੇਰੇ ਕਿਸੇ ਗਲੀ 'ਚੋਂ ਲੰਘੀਏ ਨਾ, ਹਲਕਾ ਜਿਹਾ ਗੇਟ ਖੋਲ ਕੇ ਇਦਾਂ ਬੰਦਾ ਬਾਹਰ ਆ ਕਹੂਗਾ ਉਹ ਕੈਨ ਭਰ ਜਾ ਓਏ। ਚੱਲ ਅੱਛਾ ਫਸਟ ਮੁਲਾਕਾਤ ਦੱਸ। ਯਾਰ ਇੱਕ ਮਿੰਟ, ਓਏ ਹੋਏ ਗੜੀਲੇ, ਤੂੰ ਜਾ ਸਕਦਾ? ਤੂੰ ਜਾ ਸਕਦਾ? ਪਹਿਲੇ ਦੱਸ। ਸਾਜੀਆਂ ਕੋ ਨਹੀਂ ਤੂੰ ਜਾ ਉੱਠ ਕੇ ਵਿਖਾ। ट्रांसफार्म ਉੱਠ से ਨਾ, ट्रांसफार्म से ਉੱਠ ਦਾ। ਇੱਥੇ ਹੀ ਆ, ਮੈਂ ਨਹੀਂ ਜਾਣਾ ਕਿਤੇ। ਯਾਰ ਇੰਜ ਕਰਕੇ ਤੁਸੀਂ ਯਕਦਮ ਸਮੋਸਾ ਸੁੱਟੋ ਨਾ ਕੜਾਈ 'ਚ ਖੁੱਲ ਕੇ ਇਦਾਂ ਦਾ ਹੋਏਗਾ। ਅੱਛਾ ਲਵ ਮੈਰਿਜ ਇੱਕ ਟਾਈਮ ਦਾ ਮੇਰਾ ਨਾ ਕਾਲ ਆਈ, ਡਰਾਮਾ ਕਰ ਰਹੇ ਸੀ ਅਸੀਂ। ਉਹਨਾਂ ਦੀ ਕਾਲ ਆਈ ਤੁਹਾਨੂੰ? ਵਾਹ ਠੀਕ ਹੈ। ਭਾਬੀ ਜੀ ਦੀ ਹਾਂ। ਆਹਾ ਕਹਿੰਦੇ ਅਸੀਂ ਅਬ ਮਜ਼ਾ ਆਇਆ ਕਰਨਾ ਪੀੜੂ। ਹਾਂ यार साडे ਨਹੀਂ ਜਾ ਰਹਾ ਸਾਡੀਆਂ ਬਰਾਤਾਂ ਨਾਲ ਬੈਂਡ ਬਾਜਾ ਵੱਜਦਾ ਨਾ, ਭਾਈ ਗੜਗੀਲੇ ਦੀ ਬਰਾਤ ਨੇ ਇਦਾਂ ਟਕ 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 ਟਕ। ਅੱਛਾ ਅੱਛਾ ਗੜੀਲੇ ਮੈਂ ਬੈਗ ਚੱਲ। ਅੱਛਾ ਫੋਨ ਆਇਆ ਭਰਜਾਈ ਦਾ ਤੁਹਾਨੂੰ? ਉਹ ਕਹਿੰਦੇ ਵੀ ਅਸੀਂ ਨਾ ਇੱਥੇ ਖਲੋਤੇ, ਸਾਨੂੰ ਲੈ ਮਿਲ। ਮੈਂ ਸਾਨੂੰ ਪੁਲਿਸ ਨੇ ਫੜਿਆ, ਸਾਡੇ ਕੋਲੋਂ ਕਾਪੀਆਂ ਨਿਕਲ ਫਿਰ ਚੁਬਲਾ ਨਾ ਮਾਰਦਾ ਨਹੀਂ। ਅੱਛਾ ਸੌਰੀ ਭਾਈ। ਮੈਂ ਭਾਈ ਉੱਥੋਂ ਨਿਕਲਿਆ ਕਿਤੋਂ? ਥੀਏਟਰੋਂ। ਆਹੋ ਮੈਂ ਡੀ ਗਰਾਊਂਡ ਗਿਆ। ਇੱਕ ਬੱਚੇ ਨੇ ਪਹਿਲੀ ਵਾਰੀ ਦੇਖਿਆ, ਕਹਿੰਦਾ ਹਾਏ ਤਿੰਨ ਬੋਲ ਤੇਰੇ ਕਿਤਾ ਕਾ ਥੱਲੇ ਆਇਆ। ਅੱਛਾ ਥੀਏਟਰੋਂ ਨਿਕਲਿਆ ਤੂੰ? ਗੜੀਲੇ ਨਹੀਂ, ਮੈਂ ਥੀਏਟਰੋਂ ਨਿਕਲਿਆ ਤੂੰ? ਰੱਖਤਾ ਉੱਥੇ। ਯਾਰ ਨਾਈ ਦੇ ਗੁਸਲਖਾਨੇ 'ਚ ਉੱਪਰੋਂ ਥੋੜਾ ਰਾਹ ਨਹੀਂ ਹੁੰਦਾ, ਉੱਚ ਨਾ ਇਦਾਂ ਬੰਦਾ ਮੂੰਹ ਬਾਹਰ ਕੱਢ ਕੇ ਕੋ ਰਾਜਾ ਆ ਤੌਰੀਆਂ ਦੇ ਦੇ ਓਏ। ਯਾਰ ਹਟਣ ਨਹੀਂ ਦੇ ਭਾਈ, ਮੈਂ ਚੱਲਣਾ ਯਾਰ ਓਏ ਗੜੀਲੇ ਨਾ ਚੱਲ ਨਹੀਂ, ਭਾਈ, ਰੱਖਤਾ ਵਾਲਾ। ਚੱਲ। ਅੱਛਾ ਆ ਯਾਰ ਮੇਰੇ ਤੇ ਲੈਦੇ ਪ੍ਰੈਸ਼ਰ ਹੈ ਯਾਰ। ਹੁਣ ਨਾ ਤੁਸੀਂ ਨਾ ਯਾਰ, ਮਿਹਰਬਾਨੀ ਯਾਰ ਪਲੀਜ਼। ਗੜੀਲਾ ਜੀ ਠੀਕ ਆ। ਤੁਹਾਨੂੰ ਨਾ ਫੋਨ ਆਇਆ ਉਹਨਾਂ ਦਾ, ਮੈਂ ਡੀ ਗਰਾਊਂਡ ਪਹੁੰਚ ਗਿਆ। ਤੁਸੀਂ ਡੀ ਗਰਾਊਂਡ ਪਹੁੰਚ ਗਏ, ਉਹਨਾਂ ਨੇ ਤੁਹਾਨੂੰ ਕਿਹਾ ਕਿ ਮਿਲੋ ਆ ਕੇ ਹਾਂਜੀ, ਸਾਨੂੰ। ਉਹਨਾਂ ਨੇ ਸੀ, ਮੈਂ ਉੱਥੇ ਮੋਟਰਸਾਈਕਲ ਤੇ ਸੀ ਤੁਸੀਂ ਬਾਈਕ ਤੇ ਸੀ? ਜੀ। ਹਾਂਜੀ, ਉਹ ਰਕਸ਼ੇ ਤੇ ਆਏ ਉੱਥੇ ਉਹ ਰਕਸ਼ੇ ਤੇ, ਠੀਕ ਹੈ। ਤੇ ਮੈਂ ਕਿਹਾ ਜੀ ਅਸਲਾਮ ਵਾਲੇਕੁਮ। ਉਹ ਮੈਨੂੰ ਕਹਿੰਦੇ ਜਾਨ ਕੀ ਹਾਲ ਹੈ। ਆਂਦੀ ਅੱਛਾ ਪਹਿਲੀ ਮੁਲਾਕਾਤ ਚ ਉਹਨੇ ਜਾਣ ਕਹਿਤਾ? ਨਹੀਂ, ਪਹਿਲੇ ਇੱਕ ਦੋ ਵਾਰੀ ਗੱਲ ਹੋਈ ਸੀ ਮਸਲਾ। ਅੱਛਾ ਗੱਲ ਹੋਈ ਸੀ, ਡਰਾਮਾ ਵੀ ਕੀਤਾ ਸੀ, ਆਹੋ। ਠੀਕ ਹੋ ਗਿਆ। ਤੇ ਉਹ ਫਿਰ ਮੈਂ ਕਿਹਾ ਜੀ, ਉਹ ਕਹਿੰਦੇ ਵੀ ਤੁਸੀਂ ਕੀ ਕੰਮ ਸ਼ਾਮ ਕਰਦੇ? ਮੈਂ ਕਿਹਾ ਤੁਹਾਨੂੰ ਦੱਸਿਆ ਤੇ ਹੈ, ਮੈਂ ਆਰਟਿਸਟ ਹਾਂ। ਤੇ ਉਹ ਫਿਰ ਬਾਬਾ ਅਸੀਂ ਬਹਿੰਦੇ ਉੱਠਦੇ, ਸਾਡਾ ਹੀ ਨਾ ਫਿਰ ਉਹ ਗੱਲਾਂ ਬਾਤਾਂ ਦੇ ਵਿੱਚ ਵਿੱਚ ਸਾਡਾ ਨਾ ਇਸ਼ਕ ਤੋਂ ਸਿਸਟਮ ਇੱਕ ਬਣ ਗਿਆ। ਇਸ਼ਕ ਤੋਂ ਮੈਂ ਉਹਨਾਂ ਨੂੰ ਲਾਈਕ ਕਰਦਾ ਸੀ, ਉਹ ਮੈਨੂੰ ਲਾਈਕ ਕਰਦੇ। ਆਇਆ 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 ਤੇ ਮਦਰ ਤੇ ਬਾਇਆ ਹੋਣੇ ਆਲਗੇ। ਰੁਕੋ ਜਰਾ, ਸਬਰ ਕਰੋ। ਯਾਰ ਐਵੇਂ ਮੋਟਰਸਾਈਕਲ ਤੇ ਹੱਥ ਰੱਖਿਆ ਤਾਂ ਭਾਈ ਕਹਿੰਦਾ ਕੀ ਗੱਲ ਹੈ ਯਾਰ, ਜ਼ੋਰ ਲਾਉਣ ਰਿਹਾ ਐਂ ਕੋਲ ਦਿਓ। ਅੱਛਾ ਯਾਰ ਪਲੀਜ਼ ਯਾਰ। ਅੱਛਾ ਉਹਨਾਂ ਨੇ ਫਿਰ ਉੱਥੇ ਸਾਡੀ ਥੋੜੀ ਕੋਈ ਘੰਟਾ ਗੱਪਸ਼ਪ ਹੋਈ। ਠੀਕ ਹੈ। ਮੈਨੂੰ ਕਹਿਣ ਕਿ ਜਾਨ ਆਪ
खाना खाना हमने मैं कहा चलो फिर मैं एलिसीज होटल ਤੇ ਲੈ ਗਿਆ ਕੱਟ ਫੈਸਲਾਬਾਦ ਦਾ ਜਿਹੜਾ ਮਸ਼ਹੂਰ ਹੋਟਲ ਉੱਥੇ ਜਾ ਕੇ ਅਸੀਂ ਕਬਾਬ ਟਿੱਕੇ ਹੈਂ? ਤੇ ਜੋ ਵੀ ਆਰਡਰ ਕੀਤਾ ਖਾਣਾ ਹਾਂ ਭਾਬੀ ਤੇ ਕਹਿੰਦੇ ਮੈਨੂੰ ਸਲਾਨੀ ਤੇ ਲੈ ਗਏ ਸੀ ਇਹ ਨਾ ਯਾਰ ਯਾਰ ਖਾਣਾ ਤੇ ਕੌਣ ਲੈ ਇੱਕ ਗਿਆ? ਵਜੇ ਕਿਹੜੀ ਸਲਾਨੀ ਆ ਗਿਆ ਉੱਥੇ ਰਾਤ ਦੇ ਟਾਈਮ ਸੀ ਰਾਤ ਦਾ ਭਾਜੀ ਚਿਪ ਵਾਲਾ ਕਾਰਡ ਬਣਾਇਆ ਸਲਾਨੀ ਦੇ ਇਹਨਾਂ ਨੇ ਹਾਂ ਚਿਪ ਵਾਲਾ ਐਨ ਕਰਕੇ ਸਕੈਨ ਕਰਕੇ ਰੋਟੀ ਫੌਰਨ ਆਉਂਦੀ ਆ ਅੱਛਾ ਰਾਤ 1 ਵਜੇ ਨਾਲ ਉਹਨਾਂ ਨੇ ਤੁਹਾਨੂੰ ਸੱਦਿਆ ਜੀ ਤੁਸੀਂ ਉਹਨਾਂ ਨੂੰ ਲੈ ਗਏ ਅਲ ਅਜ਼ੀਜ਼ ਨਾਲ ਉਹਨਾਂ ਨਾਲ ਉਹਦੀ ਵੱਡੀ ਸਿਸਟਰ ਸੀ ਅੱਛਾ ਉਹਨਾਂ ਦੀ ਸਿਸਟਰ ਵੀ ਸੀ ਉਹ ਮੈਨੂੰ ਰਿਸ਼ਤਾ ਤਾਂ ਕਰਨਾ ਸੀ ਨਾਲ ਅੱਛਾ ਉਹਨਾਂ ਨੇ ਗੱਲਬਾਤ ਕਰ ਆਹੋ ਨਾਲ ਵੀ ਘਰ ਨੂੰ ਮੇਰੇ ਤੋਂ ਜਿਹੜੇ ਮੇਰੀ ਵਾਈਫ ਨੇ ਉਹਨਾਂ ਨੇ ਵੀ ਗੱਲ ਕੀਤੀ ਆ ਹੁਣ ਜੀ ਸਾਡਾ ਚਲੋ ਫਿਰ ਸਬਰ ਕਰ ਲੈ ਅੱਛਾ ਮੈਂ ਚੱਲਣਾ ਸਰ ਤੁਸੀਂ ਉੱਥੇ ਜਾਣਾ ਤੁਸੀਂ ਕਿੱਥੇ ਆ ਕੀਲ ਗੱਡੀ ਆਉਣ ਲਈ ਆ ਕਿਤੇ ਬਈ ਤਾਂ ਵੀ ਹੁੰਦਾ ਵਾ ਇੱਥੇ ਕੀ ਗੱਲ ਕਿਤੇ ਕਿਲ ਬਾਹਰ ਆ ਗਿਆ ਜਾਣਾ ਬਾਹਰ ਜਾਣਾ ਉਸਤਾਦ ਜੀ ਨੇ ਰੋਟੀ ਕੀਤੀ ਆ ਅਸੀਂ ਪਾਗਲ ਬੈਠੇ ਇੱਥੇ ਆ ਹੁਣ ਜੇ ਮਿਟਿਆ ਵਾ ਪਹਿਲਾਂ ਗੱਲ ਤਰੀਕੇ ਨਾਲ ਕਰਨੀ ਮੇਰੇ ਨਾਲ ਤਰੀਕੇ ਨਾਲ ਕਿਤੇ ਵਕੀਲ ਕਰ ਲਵਾਂ ਓਏ। ਵਕੀਲ ਕਰਨਾ ਅੱਜ ਉਸਤਾਦ ਜੀ ਨਹੀਂ ਤੂੰ ਐਟਮ ਕਰ ਰਿਹਾ ਨਹੀਂ, ਬਕਵਾਸ ਕਰਨ ਡਏ ਹੋ ਯਾਰ। ਬਾਰ ਕਹਿ ਨਹੀਂ ਰਿਹਾ ਅੱਛਾ ਰੋਜ਼ਾ ਰੱਖ ਕੇ ਜਿਹੜਾ ਜੱਟ ਤੋਂ 2 ਵਜੇ ਢਕਾ ਹੁੰਦਾ ਨਾ ਖੱਟਾ ਉੱਚੇ ਦਾ ਮੂੰਹ ਬਣਦਾ ਆ ਹੁਣ ਜੇ ਭਾਈ ਫੈਸਲਾ ਅਲ ਅਜ਼ੀਜ਼ ਹੋਟਲ ਜਾ ਤੇ ਕੇ ਖਾਣਾ ਖਾਣਾ ਖਾਦਾ ਉੱਥੇ ਹੁਣ ਗੁਫ਼ਤਗੂ ਕਿਹੜੀ ਚੱਲਣ ਡਈ ਏ ਉੱਥੇ ਹੁਣ ਗੁਫ਼ਤਗੂ ਨਾਲ ਦੀ ਸਿਸਟਰ ਵੀ ਸੀ ਨਾ ਫਿਰ family ਗੁਫ਼ਤਗੂ ਨਹੀਂ। ਉਹ ਇਹ ਹੈ ਵੀ ਰਿਸ਼ਤੇ ਤੋਂ ਮੈਨੂੰ ਉਹਦੀ ਸਿਸਟਰ ਪੁੱਛੇ ਵੀ ਭਾਈ ਤੁਸੀਂ ਮੈਂ ਕਿਹਾ ਬਾਜੀ ਤੁਹਾਨੂੰ ਕੀ ਦੱਸਿਆ ਜੀ ਮੈਂ ਇੱਕ ਆਰਟਿਸਟ ਹਾਂ ਤੇ ਤੁਸੀਂ ਕਹਿੰਦੇ ਇਹਨਾਂ ਦੇ ਏਦਾਂ ਕਰਕੇ ਖਰਚੇ ਆ। ਠੀਕ ਹੈ ਤੇ ਖਰਚੇ ਕਿੰਨੇ ਦੱਸੇ ਕੀ ਖਰਚਾ ਉਹਨਾਂ ਨੇ ਦੱਸਿਆ ਵੀ ਸਾਰਾ ਹੀ ਖਰਚਾ ਤੁਸੀਂ ਕਰਨਾ ਵਾ ਮਸਲਨ ਮਤਲਬ ਕਹਿੰਦੀ ਸੀ ਸਾਡੀ ਵਾਲਦਾ ਮਸਲਨ ਸਾਡੇ ਅੱਛਾ ਸ਼ਾਦੀ ਵਾਲਾ ਖਰਚਾ ਹਾਂ ਸਾਡੇ ਅੱਬੂ ਨਹੀਂ ਹੈਗੇ ਠੀਕ ਹੈ ਖਰਚਾ ਤੁਸੀਂ ਕਰਨਾ ਵਾ ਸਾਰਾ ਅਬੂ ਕਿੱਥੇ ਗਏ ਸੀ ਅੱਬੂ ਕਹਿੰਦੇ ਫੋਟੋ ਅੱਛਾ, ਅੱਲਾ ਜਾਂਦਾ ਹੈ। ਕਹਿੰਦੇ ਨਹੀਂ ਹੈਗੇ ਤੇ ਖਰਚਾ ਸਾਰਾ ਤੁਸੀਂ ਕਰਨਾ ਗ੍ਰੇਡ ਯਾਰ ਵੈਰੀ ਗੁੱਡ ਮੈਂ ਕਿਹਾ ਓਕੇ ਕੋਈ ਤੇ ਮਸਲਾ ਹੋਰ ਕਿਹੜੀ ਸ਼ਰਤ ਰੱਖੀ ਸੀ ਉਹਨਾਂ ਨੇ ਹੋਰ ਸ਼ਰਤ ਬਸ ਉਹ ਕਹਿੰਦੇ ਵੀ ਹੋਰ ਤੁਹਾਨੂੰ ਕਿ- ਆਪਣੇ ਰਿਸ਼ਤੇਦਾਰਾਂ ਚ ਨਹੀਂ ਲਿਆਇਆ ਕਰਨਾ ਹਾਂ ਸਹੀ ਗੱਲ ਹੈ। ਓਏ ਮਾਸ਼ਾਅੱਲਾ ਕਿਆ ਉਹਨੇ ਸ਼ਰਤ ਰੱਖੀ ਕਿ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਲਿਆਣਾ ਤੈਨੂੰ ਅਸੀਂ ਸ਼ੋਅ ਨਹੀਂ ਕਰਨਾ ਅੱਛਾ ਤੂੰ ਮੰਨ ਗਿਆ ਈਜ਼ੀਲੀ ਮੰਨ ਗਿਆ ਹਾਂ ਮੈਂ ਮੰਨਣਾ ਹੀ ਸੀ ਆਓ ਇੱਕ ਉਹਨੇ ਸ਼ਰਤ ਇਹ ਰੱਖੀ ਕਿ ਸਾਰਾ ਖਰਚਾ ਤੁਸੀਂ ਕਰਨਾ ਹੈ, ਤੇ ਦੂਸਰੀ ਰਿਸ਼ਤੇਦਾਰਾਂ ਨਾਲ ਨਹੀਂ ਲਿਜਾਣਾ ਆਹੋ ਤੇ ਤੀਸਰੀ ਤੀਸਰੀ ਉਹਨਾਂ ਨੇ ਕਿਹਾ ਕਿ ਜਿਹੜੀ ਇਹਦੀ ਬਾਹ ਟੁੱਟੀ ਨਾ ਉਹ ਪਲਾਸਟਿਕ ਦੀ ਲਵਾ ਕੇ ਦੇਣੀ ਬਾਹ ਨਹੀਂ ਟੁੱਟੀ ਹਾਂ ਤੀਸਰੀ ਸ਼ਰਤ ਤੀਸਰੀ ਪਾਸੋਂ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੁਸੀਂ ਪੜ੍ਹੇ ਲਿਖੇ ਮੈਂ ਕਿਹਾ ਮੈਂ ਪੜ੍ਹਿਆ ਲਿਖਿਆ ਨਹੀਂ ਹੈਗਾ ਓਏ ਕਲੈਪ ਯਾਰ ਅਨਪੜ੍ਹ। ਯਾਰ ਸਿੱਧੀ ਯਾਰ ਸਟੇਟ ਤੁਸੀਂ ਸਹੀ ਦੇਖੋ ਅਬਜ਼ਰਵ ਕਰਿਓ ਜਿਹੜੀ ਉਹ ਗੇਮ ਆਉਂਦੀ ਆ ਉਹ ਜੋ ਸਲੋਮੋ ਥੱਪੜ ਵੱਜਦਾ ਮੁੜ ਕੇ ਇਦਾਂ ਮੂੰਹ ਨਹੀਂ ਹੋ ਜਾਂਦਾ ਹਾਂ ਜੀ ਕਰ ਗਿਆ ਅੱਛਾ ਤੀਸਰੀ ਸ਼ਰਤ ਕਿਹੜੀ ਰੱਖੀ ਕਿਹੜੀ ਕਿਤੇ ਅੱਛਾ ਫੇਰ ਬਰਾਦਰੀ ਕੀ ਤੀਸਰੀ ਸ਼ਰਤ ਤੋਂ ਪਹਿਲੇ ਫਿਰ ਉਹ ਕਹਿੰਦੇ ਚਲੋ ਠੀਕ ਆ ਸਰ ਮੈਨੂੰ ਤੁਸੀਂ ਤੁਸੀਂ ਮੈਨੂੰ ਲਾਈਕ ਕਰਦੇ ਮੈਂ ਕਿਹਾ ਜੀ ਮੈਂ ਤੁਹਾਨੂੰ ਲਾਈਕ ਕਰਤਾ ਹਾਂ ਮੈਂ ਕਿਹਾ ਫਿਰ ਉਹ ਮਸਮੂਨਾ ਦੇ ਸਾਹਮਣੇ ਉਹਨਾਂ ਦੀ ਇੰਨਾ ਖੁੱਲ ਕੇ ਨਹੀਂ ਕੀਤੀ ਸਿਸਟਰ ਸੀ ਨਾ ਫਿਰ ਤਰੀਕੇ ਨਾਲ ਗੱਲ ਹੋਈ ਜਿਹੜੀ ਥੱਲੋਂ ਰੇਸਾਂ ਰੂਸਾਂ ਆਹ ਪੈਰ ਨਾਲ ਛੇੜ ਜਿਹੜਾ ਉਹ ਨਾਲ ਵਿੱਚ ਹੁੰਦਾ ਸੀ। ਐ ਬਦਤਮੀਜ਼ੀ ਏ ਨਹੀਂ ਉਹ ਇੰਨਾ ਕਿਤੇ ਫਿਰ ਹੁੰਦਾ ਐ ਕਰ ਯਾਰ ਤੁਸੀਂ ਦੇਖ ਲਓ ਯਾਰ ਇਦਾਂ ਕਾਰਟੂਨ ਵਾਲਾ ਪਕਾਨਾ ਨਹੀਂ ਮਿਲਦਾ ਉਸ ਮੇਰਾ। ਪਕਾਨੇ ਚ ਮੂੰਹ ਦੇ ਉੱਪਰ ਅੱਧੀ ਹਵਾ ਭਰੀ ਹੈ ਮੂੰਹ ਦਿੰਦਾ ਹੁੰਦਾ ਬਸ ਯਾਰ ਚੁੱਪ ਕਰ ਜਾ ਯਾਰ ਉਹ ਯਾਰ ਅੱਛਾ ਤੁਸੀਂ ਖਾਣਾ ਖੂਣਾ ਖਾਦਾ ਉਹਨਾਂ ਨੇ ਸ਼ਰਤਾਂ ਰੱਖੀਆਂ ਹੋਰ ਕੀ ਸ਼ਰਤ ਰੱਖੀ ਭਰਜਾਈ ਨੇ ਸ਼ਰਤਾਂ ਉਹਨਾਂ ਨੇ ਕਹੀ ਮੈਂ ਉਹਨੂੰ ਕਿਹਾ ਤੂੰ ਮੈਨੂੰ ਆਪਣੇ ਜੀਆਂ 'ਚ ਕਿਉਂ ਨਹੀਂ ਲਿਆਉਣਾ ਚਾਹੁੰਦੀ ਕਹਿੰਦੀ ਦੇਖੋ ਐਵੇਂ ਕੋਈ ਤੁਹਾਡੇ ਦੇ ਕੋਈ ਤਵੀਤ ਧਾਗਾ ਕਰਾ ਦੇਗਾ ਸ਼ਰਤਾਂ ਉਹਨੇ ਇਹ ਰੱਖੀਆਂ ਕਿ ਕੰਮ ਛੱਡਣ ਤੋਂ 3 ਮਹੀਨੇ ਪਹਿਲੇ ਦੱਸਣਾ ਵਾ ਇਹਨਾਂ ਦੇ ਨਾਲ ਦੀ ਇੱਕ ਦਰਿਆ 'ਚ ਮੱਛਲੀ ਵੀ ਆਇਆ ਬੇਟੀ ਆਹੋ ਅੱਛਾ ਸ਼ਰਤ ਕਿਹੜੀ ਰੱਖੀ ਉਹਨੇ ਹੋਰ ਕਿਹੜੀ ਸ਼ਰਤ ਰੱਖੀ ਅੱਛਾ ਉਹਨੇ ਕਿਹਾ ਵੀ ਤੁਸੀਂ ਨਾ ਪੈਂਟ ਕੋਟ ਪਾ ਕੇ ਆਉਣਾ ਵਾ ਤੇ ਮੈਂ ਸਾੜੀ ਪੈਂਟ ਕੋਡ ਪਾ ਕੇ ਆਣਾ ਹਾਂਜੀ ਸ਼ਾਦੀ ਹਾਂਜੀ ਤੇ ਸ਼ਰਤ ਰੱਖੀ ਕਿ ਤੁਸੀਂ ਤੇ ਕਹਿੰਦੀ ਤੁਸੀਂ ਨਾ ਉਹ ਜਿਹੜਾ ਹੁੰਦਾ ਉਹ ਸਿਹਰਾ ਉਹ ਨਹੀਂ ਕਹਿੰਦੀ ਤੁਸੀਂ ਪਾਉਣਾ ਕਹਿੰਦੀ ਗਲੀ ਕਹਿੰਦੀ ਇੱਕ ਵਾਰੀ ਜੈਲਸ ਤੇ ਹੋ ਗਏ ਸੜੇ ਤਰ੍ਹਾਂ ਕਹਿੰਦੀ ਮੈਂ ਕਿਹਾ ਠੀਕ ਹੈ ਯਾਰ ਅਰੂਸਾ ਬੱਸ ਦੀ ਪਿਛਲੀ ਸੀਟ ਇਦਾਂ ਦੀ ਹੁੰਦੀ ਆ ਹਾਂ ਤੁਸੀਂ ਉਹ ਖੁੱਲ ਕੇ ਆਏ। ਚੱਲਣਾ ਯਾਰ ਫਿਰ ਯਾਰ ਇੱਕ ਮਿੰਟ ਗੱਲ ਤਾਂ ਸੁਣੋ ਕਿ ਸਾਰੀ ਗਲੀ ਸੜੇ ਓਏ ਹੋਰ ਜੈਲਸ ਹੋ ਗਏ ਨਾ ਉਹਨਾਂ ਨੇ ਕਿਹਾ ਕਿ ਸੇਰਾ ਨਹੀਂ ਬੰਨਣਾ ਫਿਰ ਨਾਲੇ ਸੇਰਾ ਅਗਰ ਬੰਦੇ ਤਰਤੀਬ ਚ ਰਹਿਣਾ ਸੀ ਵਿੰਗਾ ਸਿੱਧਾ ਹੋ ਜਾਣਾ ਸੀ ਲੜੀਆਂ ਇੱਥੇ ਟਿਕੀਆਂ ਹੋਣੀਆਂ। ਅੱਛਾ ਫਿਰ ਮਜ਼ਾਕ ਢਾ ਰਹੇ ਯਾਰ ਤੁਸੀਂ ਮੇਰਾ ਮੈਂ ਚੱਲਣਾ ਸਾਥੀਆਂ ਭਾਈ ਭਾਈ ਮੈਂ
ਅੱਛਾ ਯਾਰ ਨਾ ਯਾਰ ਕਰੋ ਯਾਰ, ਸੁਣ ਲੈਣ ਦੋ ਯਾਰ ਕਿਤੇ ਸਾਨੂੰ ਵੀ। ਅੱਛਾ ਉਹਨਾਂ ਦੇ ਵਿੱਚ ਸਿਸਟਰ ਉਹਦੀ ਕਹਿੰਦੀ ਮੈਂ ਤੇਰਾ ਵਾਸ਼ਰੂਮ ਚੱਲਣੀ ਅੱਛਾ ਖਾਣੇ ਦੇ ਦੌਰਾਨ ਹੀ ਆਹੋ। ਬਾਜੀ ਹੋਰੀ ਚਲੇ ਗਏ। ਉਲਟੀ ਨਿਕਲਣ ਲੱਗੀ ਸੀ ਨਾ ਉਹਦੀ। ਅੱਛਾ ਉਹ ਚਲੇ ਗਏ ਯਾਰ, ਨਾ ਕਰ ਯਾਰ ਦੱਸ ਫਿਰ। ਅੱਛਾ ਉਹ ਚਲੇ ਗਏ, ਫਿਰ ਅੱਗੋਂ ਹੁਣ ਤੂੰ ਤੇ ਭਰਜਾਈ ਰਹਿ ਗਏ ਸਿਰਫ। ਓਏ ਹੋਏ ਹੋਏ। ਓਏ ਤੇ ਉਹ ਮੈਨੂੰ ਕਹਿ ਵੀ ਜਾਨ ਕੁਛ ਮੰਗਵਾਓ ਮਿੱਠਾ, ਖਾਣੇ ਦਾ ਵੈਂਡ ਹੋ ਗਿਆ ਸੀ, ਤੇ ਕਹਿੰਦੀ ਕੁਛ ਮਿੱਠਾ ਮੰਗਵਾਏ। ਇਹਨੇ ਮਿੱਠੇ ਨੂੰ ਕਾਲ ਕਰਤੀ। ਮੈਂ ਗਿਆ ਫਿਰ ਮੈਂ ਅੱਜ ਬਣ ਕੇ ਨਹਾ ਧੋ ਕੇ ਮੈਂ ਕਿਹਾ ਹਾਂਜੀ ਬੁਲਾਇਆ ਸੀ। ਅੱਛਾ ਬਹੁਤੀ ਗਰਮੀ ਹੋਵੇ ਨਾ ਤੇ ਡੈਬ ਵਾਲੇ ਪਿੱਛੋਂ ਗੱਡੀ ਦਾ ਇਦਾਂ ਢੱਕਣ ਕੋਲ ਅੱਛਾ ਯਾਰ ਭਰਜਾਈ ਨੇ ਕਿਹਾ ਕੁਛ ਮਿੱਠਾ ਮੰਗਵਾਓ। ਉਹ ਪੈਰ ਰੱਖ ਕੇ ਖੋਲਣ ਵਾਲੀ ਬਾਲਟੀ ਨਹੀਂ ਹੁੰਦੀ ਉਹ ਤੇਰ ਗਾਮੂ। ਅੱਛਾ ਫਿਰ ਉਹਨਾਂ ਨੇ ਕਿਹਾ ਕੁਛ ਅਲੀ ਕੁਛ ਮੰਗਵਾਏ ਮੇਰੇ ਲਈ। ਕਿਆ ਅਲੀ ਇਹਨਾਂ ਦਾ ਨਾਮ ਸੀ ਨਾ ਅਲੀ ਇਮਦਾਦ। ਅਲੀਮਦਾਦ ਨਹੀਂ ਇਮਦਾਦ ਹੁਸੈਨ, ਉਹ ਅਲੀ ਕਹਿੰਦੇ। ਹਾਂ ਫਿਰ ਤੇ ਖੈਰ ਮੈਂ ਕਿਹਾ ਚਲੋ ਮੈਂ ਮਿੱਠਾ ਮੰਗਵਾਉਣਾ, ਮੈਂ ਵੇਟਰ ਨੂੰ ਬੁਲਾਇਆ। ਚੀਨੀ ਵਾਲੀ ਰੋਟੀ ਦਾ ਕੁਕੂ ਲੈ ਕਹਿੰਦੀ ਜੇ ਲੋ ਤੈਨੂੰ ਤੇ ਦੋਨੇ ਨਾ ਇੱਕ ਕੁਕੂ ਐ ਜਵਾਵਾ ਚੋਂ ਬਾਹਰ ਨਿਕਲ। ਨਹੀਂ ਇਹਨੇ ਹੌਸਟ ਜੇ ਨੂੰ ਕੱਢ ਕੇ ਇੰਜ ਕਰਕੇ ਤੋੜ ਕੇ ਅੱਧੀ ਉਹਦੇ ਮੂੰਹ 'ਚ ਪਾਈ। ਨਾ ਯਾਰ ਨਾ ਕਰੋ ਯਾਰ। ਅੱਛਾ ਭਾਬੀ ਕਹਿੰਦੀ ਕੁਛ ਮਿੱਠਾ ਮੰਗਵਾਓ। ਮਿੱਠਾ ਫਿਰ? ਪਾ ਨਹੀਂ ਫਿਰ ਇਹਨੇ ਅੱਛਾ ਹੁਣ ਅਸੀਂ 2 ਕੱਪ ਮੰਗਵਾ ਲਏ। 2 ਕੱਪ? ਹਾਂ ਉਹ ਕੋਈ ਬਾਜੀ ਸੀ ਨਾ ਉਹਨਾਂ ਦੇ ਨਾਲ, ਅੱਛਾ ਅੱਛਾ ਤੇ ਮੈਂ ਉਹਨਾਂ ਲਈ ਦੋਨਾਂ ਲਈ ਇੱਕ ਹਿਸਾਬੇ ਮੰਗਵਾ ਇਹ ਲਏ। ਤੁਸੀਂ ਤੇ 3 ਸੀਗੇ, 2 ਕਿਉਂ ਮੰਗਵਾਏ? ਯਾਰ ਮੈਂ ਨਹੀਂ ਸੀ ਨਾ ਖਾਣੀ, ਅੱਛਾ। ਮੈਂ ਉਹਨਾਂ ਲਈ ਮੰਗਵਾ ਲਈ। ਉਹ ਭਾਜੀ ਮਿਸਤਰੀ ਸੀ ਖਾਣੀ ਉਹ ਚਮਚੀ ਵੱਡੀ ਆਉਂਦੀ ਹੈ ਨਾ ਉਹ ਚੌਲ ਵਾਲੀ ਹੈ। ਅੱਛਾ ਉਹ ਆਪਣੀ ਚਮਚ ਨਾਲ ਹੀ ਨਾ ਫਿਰ ਐਂ ਚਮਚ ਪਰ ਸਪੂਨ ਹਾਂ ਤੇ ਐਂ ਕਿ ਮੇਰੇ ਐਵੇਂ ਇੰਜ ਕਰਕੇ ਨਾ ਉਹ ਚੁਕਾ ਕੇ ਖਾਣਗੇ। ਨਹੀਂ ਪਰ ਅੱਛਾ ਉਹ ਤੁਹਾਡੇ ਮੂੰਹ 'ਚ ਚਮਚੀਆਂ ਪਾ ਰਹੇ ਜੀ ਜੀ। ਤੇ ਪਰਾਂ ਖਲੋਤੇ ਵੇਟਰ ਥੁੱਕੋ ਸੁੱਟਦੇ ਕਿੰਨੀ ਹਾਲ ਕਸਵਾ ਨਹੀਂ ਜਦੋਂ ਭਰਜਾਈ ਨੇ ਮੂੰਹ ਚ ਇੰਜ ਕਰਕੇ ਚਮਚੀ ਪਾਈ ਨਾ ਤੇ ਹੋਟ ਦਾ ਮਾਲਕ ਕਹਿੰਦਾ ਉਹ ਕਾਕਾ ਤੇ ਪਰਦਾ ਕਰ ਪੁੱਤ ਆ ਤੇ ਪਰਦਾ ਕਰ। ਬਾਕੀ ਵੀ ਬੰਦੇ ਬੈਠੇ ਆ। ਐ ਕਰਕੇ ਚਮਚੀ ਕੇ ਭਾਈ ਇਮਦਾਦ ਦੇ ਮੂੰਹ 'ਚ ਪਾਈ। ਬਾਲਕ ਉੱਠ ਕੇ ਕਹਿੰਦਾ ਉਹ ਸੁੱਟੋ ਛਟਲ ਯਾਰ, ਉਹ ਸੁੱਟੋ ਚੱਲੀਏ। ਨਾ ਯਾਰ ਸੁਣ ਵੀ ਲੈ, ਕਿਸੇ ਦੇ ਵੀ ਜਜ਼ਬਾਤ ਹੁੰਦੇ, ਦਿਲ ਹੁੰਦੇ ਨੇ। ਯਾਰ ਯਾਰ ਇੱਕ ਮਿੰਟ ਭਾਈ ਯਾਰ ਜਿਹੜੀ ਚਮਚੀ ਨਾਲ ਤੇਰੇ ਮੈਂ ਬੁਗਾਟਾ ਹੀ ਮਾਰ ਦੇਣੀ। ਨਾਰਾਜ਼ ਨਹੀਂ ਹੋਈਦਾ ਯਾਰ। ਯਾਰ ਜਿਹੜੀ ਚਮਚੀ ਨਾਲ ਭਰਜਾਈ ਨੇ ਆਈਸਕ੍ਰੀਮ ਖਵਾਈ ਹੈ ਨਾ ਉਹ ਅੰਦਰ ਹੀ ਸੁੱਟ ਗਈ ਹੋਟਲ ਤੇ। ਮੁੜ ਕੇ ਜਦੋਂ ਚਲੇ ਗਏ ਨਾ ਉਹ ਜਿੱਦਾਂ ਕਿੰਨੀ ਨੀ ਬਾਹਰ ਕੱਢੀ ਦੀ ਉਦਾਂ ਚਮਚੀ ਕੱਢਣ ਦੇ। ਭਰਜਾਈ ਨੇ ਇਹਦੇ ਮੂੰਹ 'ਚ ਇੰਜ ਕਰਕੇ ਆਈਸਕ੍ਰੀਮ ਦੀ ਚਮਚੀ ਪਾਈ ਹੈ ਤੇ ਇਹਦੇ ਮੂੰਹ 'ਚੋਂ ਕੱਢ ਕੇ ਐਸਟਰੇ ਤੇ ਰੱਖ ਕੇ ਆਪ ਉਂਗਲਾਂ ਨਾਲ ਲਗਾਉਂਦੇ। ਅੱਛਾ ਯਾਰ ਨਾ ਬਕਵਾਸ ਨਾ ਕਰ। ਸੌਰੀ ਭਾਈ। ਅੱਛਾ ਆਈਸਕ੍ਰੀਮ ਮੰਗਵਾ ਲਈ ਆਈਸਕ੍ਰੀਮ ਅਸੀਂ ਦੋਨੇ ਹੀ ਖਾ ਰਹੇ। ਤੇ ਇੱਕ ਆਈਸਕ੍ਰੀਮ ਤੇ 2 ਚਮਚ। ਭਾਜੀ ਚਮਚ ਇੱਕ। ਤੁਹਾਡੀ ਬੇਗਮ ਵੀ ਸੀ ਨਾਲ, ਆਪਣੀ ਸਿਸਟਰ ਵੀ ਸੀ। ਹਾਂਜੀ। ਹਾਏ ਹਾਏ ਜਦੋਂ ਇਹ ਇੰਜ ਕਰਕੇ ਭਾਬੀ ਨੇ ਤੇ ਮੂੰਹ 'ਚ ਬੁਰਕੀ ਪਾਈ ਆ ਚਮਚੀ ਇੰਜ ਕਰਕੇ ਪਾਈ ਆਈਸਕ੍ਰੀਮ ਵਾਲੀ ਤਾਂ ਭੈਣ ਉਹਦੇ ਦੇਖ ਕੇ ਰੋਟੇ ਵੀ ਕਿੱਥੇ ਫਸੀ। ਜਿਹੜੀ ਉਹ ਚਮਚੀ ਨਾ ਖੁਸ਼ੀ ਦੇ ਰੋਣਾ ਸੀ ਇਹਦਾ ਜਿਹੜੀ ਕਿ ਯਾਰ ਸਾਡੀ ਭੈਣ ਅੱਛੀ ਜਗ੍ਹਾ ਲੱਗ ਗਈ ਹੈ। ਐ ਲੱਗ ਗਈ ਅੱਛਾ ਕੰਮ। ਭੈਣ ਹੀ ਟੁੱਲੂ ਲੱਗੀ ਸੀ। ਯਾਰ ਇਹ ਲੱਗ ਗਈ ਅੱਛੀ ਜਗ੍ਹਾ। ਅੱਛਾ ਫਿਰ ਇਮਦਾਦ ਸਾਹਿਬ ਉਹ ਜੀ ਉਹਨੇ ਤੇਰੇ ਮੂੰਹ ਦੇ ਵਿੱਚ ਆਈਸਕ੍ਰੀਮ ਹਾਂਜੀ ਅੱਧੀ ਆਈਸਕ੍ਰੀਮ ਮੈਂ ਖਾਧੀ, ਅੱਧੀ ਆਈਸਕ੍ਰੀਮ ਉਹਨਾਂ ਨੇ ਖਾਧੀ। ਅੱਧਾ ਬਿੱਲ ਕਿੰਨੇ ਦਿੱਤਾ? ਤੇ ਬਈ ਸੁਣੋ ਤੁਸੀਂ ਜੀ 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 ਯਾਰ ਨਾ ਯਾਰ ਜੀ ਸੁਣ ਜੀ ਲਓ ਜੀ ਯਾਰ। ਜੀ। ਤੇ ਉਹ ਬੜਾ ਕਾਫੀ ਅੱਛਾ, ਉਹ ਕਹਿੰਦੀ ਤੁਸੀਂ ਮੈਨੂੰ ਲਾਈਕ ਕਰਦੇ ਹੋ। ਮੈਂ ਕਿਹਾ ਹਾਂ। ਮੈਂ ਕਿਹਾ ਤੁਸੀਂ ਮੈਨੂੰ ਤੇ ਉਹ ਕਹਿੰਦੀ ਲੇਕਿਨ ਸ਼ੇਰ ਵੀ ਤੇ ਕਰੋ। ਲਾਈਕ ਅੱਛਾ ਮੈਂ ਵੀ ਪੁੱਛਿਆ ਉਹਨਾਂ ਮੈਨੂੰ, ਮੈਂ ਉਹਨਾਂ ਨੂੰ ਕਿਹਾ ਫਿਰ ਆਈ ਲਵ ਯੂ, ਹੈ ਆਈ ਲਵ ਯੂ। ਨਾ ਕਰ ਹੈ ਪਹਿਲੇ ਛੋਟੇ ਇਤਨੀ ਹਰਕਤ ਨਹੀਂ ਕੀਤੀ। ਯਾਰ ਬਾਤ ਚ ਯਾਰ ਕੀ ਬਾਤ ਹੈ ਯਾਰ। ਕੀ ਕਿਹਾ? ਆਈ ਲਵ ਯੂ। ਇਹਨੂੰ ਮਨਾ ਕਰੋ ਭਾਈ, ਫੈਸਲ ਆਪਣੀ ਵਿਗੜ ਜਾਣੀ ਸੀ। ਉਹ ਨਹੀਂ ਯਾਰ ਹਰ ਬੰਦੇ ਦੇ ਜਜ਼ਬਾਤ ਹੈ, ਕਿਹੜੀ ਗੱਲ ਨਹੀਂ। ਆਈ ਲਵ ਯੂ ਕਹੇ ਨਾ। ਆਈ ਲਵ ਯੂ ਕਿਹਾ ਤੂੰ। ਉਹ ਤਾਂ ਆਈਸਕ੍ਰੀਮ ਪੁਆਇੰਟ ਤੇ ਇੰਜ ਕਰਕੇ ਭਰਜਾਈ ਨੇ ਚਮਚੀ ਮੂੰਹ ਚ ਪਾਈ ਨਾ ਤੇ ਖਾਣਾ ਖੂਣਾ ਖਾ ਕੇ ਜਾਣ ਲੱਗੇ ਤੇ ਹੋਟਲ ਦਾ ਮਾਲਕ ਦਾ ਭਾਬੀ ਜੀ ਆ ਚਮਚੀ ਲੈ ਜਾਣਾ, ਆ ਚਮਚੀ ਲੈ ਲੈਣਾ ਭਾਬੀ ਇੱਥੋਂ। ਅੱਛਾ ਤੂੰ ਉਹਨੂੰ ਕਿਹਾ, ਆਈ ਲਵ ਯੂ। ਉਹਨੇ ਕੋ ਕਿਹਾ ਖੈਰ ਮੁਬਾਰਕ। ਉਹਨੇ ਵੀ ਕਿਹਾ ਓਕੇ ਓਕੇ ਠੀਕ ਹੋ ਗਿਆ ਕਹਿੰਦੇ। ਡੀਲ ਤੁਹਾਡੀ ਇਹ ਨਹੀਂ ਕਿ ਨਾ ਸ਼ਾਦੀ ਤੋਂ ਹਾਂ ਹੋ ਗਈ, ਉਸ ਕੁਝ ਤੂੰ ਖਾਣਾ ਮੰਗਾਇਆ, ਹਾਂਜੀ। ਫਿਰ ਤੁਸੀਂ ਬੈਠੇ ਖਾਣਾ ਖਾ ਰਹੇ ਹੋ, ਫਿਰ ਉਹਦੀ ਸਿਸਟਰ ਉੱਠ ਕੇ ਵਾਸ਼ਰੂਮ। ਗਈ, ਕਹਿੰਦੀ ਕਿ ਮੈਂ ਹੱਥ ਧੋ ਗਏ, ਆਹੋ। ਵਾਪਸ ਆਈ ਤੇ ਤੁਸੀਂ ਹੱਥਾਂ 'ਚ ਹੱਥ ਪਾਏ ਹੋਏ। ਹਾਂਜੀ ਫਿਰ ਹੱਥਾਂ 'ਚ ਹੱਥ ਪੈ ਗਏ ਤੇ ਉਹਦੀ ਤੋਂ ਸਿਸਟਰ ਆ ਗਈ, ਉਹਨੇ ਕਿਹਾ ਵੀ ਚਲੋ ਹੱਥਾਂ 'ਚ ਹੱਥ ਕਿੱਦਾਂ ਪਾਏ? ਏਦਾਂ ਇੰਜ ਕਰਕੇ ਨਾਜ਼ੁਕ, ਮੇਰਾ ਵੀ ਨਾਜ਼ੁਕ ਜਿਹਾ ਹੱਥ ਹੈ ਵੇਖੋ। ਆ ਜਾਗਾ ਹਾਂਜੀ ਇਹਦਾ ਲੱਗਦਾ 24 ਘੰਟੇ ਗੇਰ ਤੇ ਰਹਿੰਦਾ ਇੰਜ ਕਰਕੇ। ਸਾਡੇ ਇੰਨੇ ਹੱਥਾਂ 'ਚ ਹੱਥ ਪੈ ਗਏ। ਹਾਏ 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 ਇੰਜ ਉਹਨੇ ਇੱਕ ਹੱਥ ਹੱਥ ਮੈਂ ਫੜਿਆ ਇਧਰੋਂ,
ਹਾਂ ਹਾਂ ਇੱਕ ਹੱਥ ਉਹਨਾਂ ਨੇ ਇਧਰੋਂ ਇੰਜ ਕਰਕੇ ਮੈਂ ਫੜ ਲਿਆ। ਐਦਾਂ ਕਰਕੇ ਓਏ ਹੋਏ, ਤੇ ਕੀ ਮਜ਼ਾ ਆਇਆ ਯਾਰ। ਉਹਨੇ ਇੰਜ ਦੋਵੇਂ ਹੀ ਹੱਥ ਫੜੇ ਨੇ, ਹਾਂਜੀ ਥੋੜਾ ਜਿਹਾ ਅੱਗੇ ਨੂੰ ਖਿੱਚ ਕੇ ਲੱਤ ਮਾਰੀ। ਮੂੰਹ ਫਿਰ ਉਹਦਾ ਕਿੱਲਾ ਕਿੱਲਾ ਢੱਡ ਗਿਆ ਨਾ। ਉਹਨੇ ਦੋ ਹੱਥਾਂ 'ਚ ਹੱਥ ਪਾਏ, ਦੋਵੇਂ ਹੱਥ ਦੇ ਕੱਚ ਕਰਕੇ ਇੱਕ ਠੋਕੀ ਜਿਹੀ। ਯਾਰ ਇੰਜ ਕਰਕੇ ਇਹਨੇ ਤੇ ਭਾਬੀ ਨੇ ਹੱਥਾਂ 'ਚ ਹੱਥ ਪਾ ਕੇ ਥੋੜੇ ਲਾਗੇ ਹੋਏ ਤੇ ਲਾਗੋ ਭੈਣ ਕਣੀ ਭੈਣ ਥੁੱਕ ਦੇ ਉੱਤੇ, ਭੈਣ ਥੁੱਕ ਦੇ। ਉਹਨੇ ਭਾਈ ਇੰਜ ਕਰਕੇ ਹੱਥਾਂ 'ਚ ਹੱਥ ਪਾਏ, ਉਧਰੋਂ ਵੱਡੀ ਭੈਣ ਹੱਥ ਧੋ ਕੇ ਆਉਂਦੀ ਸੀ, ਉਹਨੇ ਧੋਤੇ ਹੱਥਾਂ ਨਾਲ ਚਪੇੜਾ ਮਾਰੀ। ਕਹਿੰਦੀ ਮੈਨੂੰ ਫੇਰ ਧੋਣੇ ਪੈਣੇ। ਮੂੰਹ ਤੇ ਸਾਬਣ ਫਿਰ ਚ ਉਹਨੇ ਪਰਫਿਊਮ ਦੱਸਿਆ ਚੁੱਕੀ ਜਿਹੜਾ ਹੈਗਾ, ਉਹ ਲਾਇਆ। ਫਿਰ ਇਹਨੇ ਕਿਹਾ ਗੁੱਚੀ, ਉਹਨੇ ਉਹਨੇ ਕਿਹਾ ਤੁਸੀਂ ਇਹ ਲਈ ਪਰਫਿਊਮ ਬਹੁਤ ਅੱਛਾ ਯੂਜ਼ ਕਰਦੇ ਹੋ। ਕਿਹੜਾ ਵਾ? ਮੈਂ ਕਿਹਾ ਚੁੱਕੀ। ਗੁੱਚੀ ਆਹੋ ਆਹੀ ਗਾਚੀ। ਉਹ ਜੇ ਸਿੱਟ ਗੀਚੀ 'ਚ। ਯਾਰ ਅੱਲਾ ਮਾਫੀ ਦਾ ਕਹਿਣਾ ਨੀ ਚਾਹੀਦਾ, ਹਲਕਾ ਜਿਹਾ ਪੀਜ਼ਾ ਦਾ ਡੱਬਾ ਖੁੱਲਾ ਰਹਿ ਜਾਵੇ ਨਾ, ਇਦਾਂ ਦਾ ਮੂੰਹ ਬਣਦਾ। ਅੱਛਾ ਫੇਰ ਫਿਰ ਉਹ ਮਤਲਬ ਕਾਫੀ ਸਾਡੀਆਂ ਉਹਦੀ ਸਿਸਟਰ ਆ ਗਈ, ਫਿਰ ਅੱਖਾਂ 'ਚ ਸਾਡੀਆਂ ਗੱਲਾਂ ਹੋ ਰਹੀਆਂ ਸੀ। ਮੋਟਰਵੇ ਤੇ ਕਾਰ ਦੀ ਡਿੱਗੀ ਖਰਾਬ ਹੋਈ ਨਾ, ਤੇ ਉਹ ਵਿੱਚੋਂ ਐਂ ਕਰਦੀ ਹੁੰਦੀ। ਅੱਛਾ ਮਾੜੀ ਗੱਲ ਹੈ। ਫਿਰ ਆਹੋ ਅੱਛਾ ਫਿਰ ਉਸ ਤੋਂ ਬਾਅਦ ਖਾਣਾ ਖਾਦਾ, ਤੁਸੀਂ ਘਰ ਚਲੇ ਗਏ, ਫਿਰ ਫੋਨ ਤੇ ਫਿਰ ਆਸਤਾ ਆਸਤਾ ਲੇਕਿਨ ਤੂੰ ਦਿਲ ਉੱਥੇ ਹੀ ਛੱਡ ਆਇਆ। ਦੇ ਲੋ। ਫਿਰ ਸਾਡਾ ਸੈਟਅਪ ਤੁਰ ਪਿਆ। ਹਾਏ ਹਾਏ ਇਹ ਦਿਲ ਵੀ ਉੱਤੇ ਛੱਡ ਆਇਆ ਤੇ ਉਹ ਜੁੱਤੇ ਦੇ ਪੈਰ ਵੀ ਉੱਤੇ ਛੱਡ ਆਇਆ। ਜਦੋਂ ਮੈਂ ਉੱਥੇ ਵਿਆਹਿਆ ਗਿਆ ਨਾ, ਜਦੋਂ ਮੈਂ ਵਿਆਹ ਗਿਆ ਨਾ ਉੱਥੇ ਫੇਰ ਉਹਨਾਂ ਰਾਤ ਲੈ ਗਿਆ, ਪੂਰਾ ਪਿੰਡ ਮੈਨੂੰ ਵੇਖਣ ਆਇਆ ਜੋ, ਉਹ ਫਿਰ ਮੈਨੂੰ ਲੁਕੋਵੇ। ਅੱਛਾ ਕਿਹੜੀ ਤੁਹਾਡੀ ਵੀ ਸ਼ਾਦੀ ਇੰਜੀ ਹੁੰਦੀ ਜਿਵੇਂ ਆਮ ਸਾਰੀ, ਹਾਂ ਜਿਵੇਂ ਸਾਡੀ ਹੁੰਦੀ ਹੈ ਨਹੀਂ? ਯਾਰ ਸਾਡੀ ਵਿਚਕਾਰ ਅੱਗ ਬਾਲ ਕੇ ਵੱਡੇ ਢੋਲ ਨਾਲ। ਜਿਹੜੀ ਨਾ ਪਿੱਛੇ ਹੋ ਕੇ ਬੈਠ, ਏਦਾਂ ਹੀ ਹੁੰਦਾ ਵਿਆਹ। ਤੁਸੀਂ ਨਹੀਂ ਏਦਾਂ ਹੀ ਹੁੰਦਾ, ਯਾਨੀ ਕਿ ਸਵੇਰੇ ਸੂਰੇ ਗਾਣੇ। ਹਾਂਜੀ ਹਾਂਜੀ। ਇਹਨਾਂ ਦੀ ਸ਼ਾਦੀ 'ਚ ਆਹ ਬਹੁਤਾ ਹੁੰਦਾ। ਪੂਰਾ ਪਿੰਡ ਵੇਖਣ ਆ ਰਿਹਾ ਭਾਈ, ਤੇ ਨਾਲ ਗੱਲਾਂ ਕਰਨ ਦੇ, ਓਏ ਪੜੀ ਜਾਓ ਕੁਛ। ਅੱਛਾ ਯਾਰ ਉੱਥੋਂ ਤੇ ਆ ਨਾ, ਤੇਰੀ ਇਹ ਸ਼ਾਦੀ ਹੋਈ ਮੈਂ ਗਿਆ ਨਾ ਜਦੋਂ, ਮਹਿੰਦੀ ਤੋਂ ਆ, ਮਹਿੰਦੀ ਜਦੋਂ ਹੋਈ ਤੇਰੀ, ਤੇਲ ਮਹਿੰਦੀ ਦੇ ਉੱਤੇ ਕੀ ਮੇਰੀਆਂ ਭੈਣਾਂ, ਮੇਰੇ ਭਰਾ, ਮੇਰੇ ਦੋਸਤ ਨਾਰਾਜ਼ ਹੋਏ ਇਹਦੇ ਨਾਲ। ਨਹੀਂ ਨਾਰਾਜ਼ ਨਹੀਂ ਹੋ ਕੋਈ ਨਾ। ਤੇਲ ਮਹਿੰਦੀ ਦਾ ਫੰਕਸ਼ਨ ਪੂਰਾ ਮਜ਼ੇਦਾਰ ਕੀਤਾ। ਫਿਰ ਜਿਹੜੀ ਤੁਹਾਡੀ ਵੈਸੇ ਉਹ ਆਈਟਮ ਬੜੀ ਮਸ਼ਹੂਰ ਆ ਚੱਲੀ, ਉਹ ਕਿੱਦੇ ਸ਼ਿਦੇ ਭਾਈ ਖੁਸਰੇ ਨੇ ਕਿਹਾ ਭਾਈ ਅਸੀਂ ਨੱਚਾਂਗੇ, ਲੇਕਿਨ ਮੂੰਹ 'ਚ ਨੋਟ ਖਿੱਚਣ ਵਾਲੀ ਆਈਟਮ ਨਹੀਂ ਕਰਨੀ। ਯਾਰ ਇਹਨਾਂ ਯਾਰ ਉਹਨਾਂ ਨੇ ਸ਼ਰਤ ਰੱਖੀ ਸੀ ਕਿ ਤੂੰ ਲੈ ਜਾ। ਯਾਰ ਖੁਸਰਾ ਇਹਨੂੰ ਨੱਚਦਾ ਸੀ ਕਿਆ ਨਹੀਂ ਕਰਕੇ ਆਏ, ਜਦੋਂ ਮੂੰਹ ਇਹ ਕਹਿੰਦੇ ਲਾਨ। ਅੱਛਾ ਕਿਹੜੀ ਲੈ ਮਹਿੰਦੀ ਤੋਂ ਬਾਅਦ ਫਿਰ ਸ਼ੇਰਾਮੰਦੀ ਵੀ ਤੁਹਾਡੇ ਹੁੰਦੀ ਹੈ? ਨਹੀਂ ਤੇ ਹੋਰ ਮੇਰੇ ਸਾਡੇ ਕੀ ਹੁੰਦਾ ਯਾਰ, ਇੱਕ ਇੱਕ ਲੱਤ ਲਾ ਦਿੰਦੇ। ਸਾਡੇ ਵੀ ਉਹੀ ਕੁਝ ਹੁੰਦਾ ਜੋ ਤੁਹਾਡੇ ਹੁੰਦਾ ਯਾਰ ਅੱਲਾ ਮਾਫੀ ਦੇਵੇ, ਬੂਟ ਅੱਗੋਂ ਬਾੜਾ ਖੁੱਲ ਜਾਵੇ ਨਾ। ਯਾਰ। ਤੁਸੀਂ ਨਾ ਵੈਸੇ ਮੇਰੀ ਗੱਲ ਦਾ ਅੱਛਾ ਮਜ਼ਾ ਆ ਰਿਹਾ ਯਾਰ, ਆ ਲਵ ਸਟੋਰੀ ਸੁਣਨ ਦਾ ਮਜ਼ਾ ਆ ਉਹ ਰਿਹਾ। ਯਾਰ ਬੜਾ ਮਜ਼ਾ ਆ ਰਿਹਾ ਮੈਂ ਡਰੈਸ। ਬਰਾਤ ਕਿੱਥੇ ਗਈ ਸੀ? ਲਾਠੀਆਂ ਵਾਲੇ। ਇਹ ਉੱਥੇ ਜਾ ਕੇ ਉਹਨਾਂ ਦੀ ਬਰਾਤ ਤੇ ਲਾਠੀਆਂ ਪਾਣ ਲੱਗ ਪਏ ਸੀ। ਸੱਚੀ ਮੈਂ ਸਮਝਿਆ ਬੈਰੀਅਰ ਹੋਣ। ਨਹੀਂ 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 ਉੱਥੇ ਉਹਦੇ ਪੈਸੇ ਹੱਥਾਂ- ਜਾਣਾ ਸੀ। ਉਹ ਕਹਿੰਦੇ ਉੱਥੇ ਜੀ ਸਾਰਿਆਂ ਨੇ ਤੁਹਾਨੂੰ ਕਹਿਣਾ, ਸਾਰਿਆਂ ਨੇ ਕਹਿਣਾ ਵੀ ਮੁੰਡਾ, ਫਿਰ ਫਾਇਦਾ ਕੋਈ ਨਹੀਂ ਕਹਿੰਦੀ ਉੱਥੇ। ਅੱਛਾ ਕਿਹੜੀ ਗਿੱਲੇ ਤੇ ਉਂਜੀ ਹੱਕ ਮੈਂ ਰਹੀ ਹੈ ਉਹਨੂੰ ਕਾ ਉਂਜੀ ਉਹ ਹੋਇਆ ਯਾਰ ਉਂਝ ਹੀ ਹੁੰਦਾ ਵਾ, ਹੋਰ ਸਾਡਾ ਕਿੱਦਾਂ ਮਸਲ ਹੁੰਦਾ ਯਾਰ। ਉਹ ਨਹੀਂ ਤੇ ਹੱਕ ਮਰ ਕਿੰਨਾ ਲਿਖਿਆ? ਹੱਕ ਮੇਰੇ ਮੈਂ ਲਿਖਿਆ 4 ਲੱਖ ਰੁਪਏ। ਯਾਰ ਅੱਲਾ ਮਾਫੀ ਦੇਵੇ, ਨਾਈਟ ਦੇ ਇੱਥੇ ਉਸ ਤਰ੍ਹਾਂ ਲਾਉਂਦਾ ਉਹਦਾ ਤਾਂ ਮੂੰਹ ਹੋਣਾ। ਅੱਛਾ ਤੇ ਹੱਕ ਮਰ 4 ਲੱਖ ਰੁਪਏ ਤੇ ਬਰਾਤ ਤੇ ਬੰਦੇ ਕਿੰਨੇ ਗਏ ਸੀ? ਬੰਦਾ ਹੈ ਜੀ ਕੋਈ, ਮੈਂ ਆਪ ਹੀ ਸਾਰਾ ਖਰਚਾ ਉਧਰ ਵੀ ਕਰਨਾ। ਤੇ ਫਿਰ 50-60 ਬੰਦੇ ਹੈਗੇ। ਬੰਦਾ ਕਿੰਨੇ- ਗੱਲ ਮੇਨ ਯਾਰ ਸਾਰਿਆਂ ਨੂੰ ਕਹਿੰਦਾ ਭਰਜਾਈ ਵੇਖੀ ਆ, ਉਹ ਕਹਿੰਦੇ ਹਾਂਜੀ ਮਾਸ਼ਾਅੱਲਾ ਵੇਖੀ, ਕਹਿੰਦਾ ਬਸ ਦੁਆ ਕਰੋ ਦੌਰੇ ਵੀ ਹਟ ਜਾਣ। ਬਰਾਤ ਅੰਦਰ ਮੌਲਵੀ ਨਿਕਾਹ ਪੜਾਉਣਾ ਤੇ ਇੰਜ ਕਰਕੇ ਸਿਰਾ ਤਾਂ ਕੀ ਤਰ੍ਹਾਂ ਨਾਲ ਨਿਕਾਹ ਪੜਾਈ ਨਾਲ ਸਿਰਾ ਤੇ ਲੈ ਕੇ ਜਾ ਬਿਸਮਿਲ੍ਲਾਹ। ਅੱਛਾ ਮੌਲਵੀ ਨੇ ਇਹ ਵੀ ਕਿਹਾ ਸੀ ਕਿ ਕਬੂਲ ਹੈ ਕਬੂਲ ਹੈ? यार यही ਹੁੰਦਾ ਵਾ ਸਾਡੇ ਵੀ ਤੇ ਤੁਹਾਡੇ ਇਹ ਤੂੰ ਵੀ ਕਿਹਾ ਕਬੂਲ ਆ? मैंने कहा तो बात बनी सारी। ਯਾਰ ਕੀ ਬਾਤ ਹੈ ਕਿਹੜੀ ਗੱਲ ਹੈ ਵੈਸੇ। ਜਿਹੜੀਆਂ ਐਨੀਮੇਟਡ ਫਿਲਮਾਂ ਬਣਦੀਆਂ ਹਾਂ। ਉਹਦੇ ਚ ਡੌਗ ਵਿਲਨ ਹੋਵੇ ਨਾ, ਉਹਦਾ ਇਦਾਂ ਦਾ ਮੂੰਹ ਹੁੰਦਾ, ਅੱਗੋਂ ਪੈਪ ਪਾਇਆ। ਯਾਰ ਤੁਸੀਂ ਘਿਓ ਦਾ ਟੀਨ ਹਲਕਾ ਜਿਹਾ ਉੱਤੋਂ ਖੋਲ ਦਿਓ ਨਾ, ਇਦਾਂ ਹੋ ਗਿਆ। ਯਾਰ ਵੈਸੇ ਕੀ ਬਾਤ ਹੈ ਯਾਰ ਭਾਈ ਇਮਦਾਦ ਅੱਲਾ ਤੁਹਾਨੂੰ ਇੰਨੀ ਸਲਾਮਤ ਰੱਖੇ, ਇੰਨੀ ਖੁਸ਼ ਰੱਖੇ ਤੇ ਬੜੀਆਂ ਸਾਡੀਆਂ ਦੁਆਵਾਂ, ਸਾਰਿਆਂ ਦੀਆਂ ਦੁਆਵਾਂ ਯਾਰ ਤੁਹਾਡੇ ਹੁਣ ਨਾਲ। ਤੇ ਤੁਸੀਂ ਵੀ ਮਿਲੇ ਹੋਏ ਬੱਚਿਆਂ ਨੂੰ। ਮੈਂ ਮਿਲਿਆ ਇਹ ਭਰਜਾਈ ਭਾਬੀ ਇਹਦੀ ਬੜੀ ਮੈਨੂੰ ਦੱਸਦੇ ਹੁੰਦੇ ਕਿ ਬੇਗਮ ਬਹੁਤ ਨੇਕ ਆ ਮਾਸ਼ਾਅੱਲਾ। ਯਾਰ ਉਹ ਤੇ ਮਰੀ ਕਿੱਥੇ ਲੈ ਕੇ ਸੀ ਹਨੀਮੂਨ ਤੇ? ਉਹ ਸਾਡਾ ਹਾਂ ਨਹੀਂ ਉਹ ਮੈਨੂੰ ਕਿਹਾ ਉਹਨਾਂ ਨੇ ਵੀ ਨਾਰਾਇਣ ਕਲਾਂ ਜਾਣਾ। ਮੈਂ ਕਿਹਾ ਭਾਈ ਇਸ ਤੋਂ ਵੀ ਅੱਛੀ ਜਗ੍ਹਾ ਚੱਲਦੇ। ਕਿੱਥੇ ਗਏ ਸੀ ਫਿਰ? ਅਸੀਂ ਸਵਾਰੀਆਂ ਤੇ ਗਏ ਸੀ।
ਜਿੱਥੇ ਨਾਨਕਾ ਡੌਂਗਾ ਬੌਂਗਾ ਉੱਥੇ ਡੌਂਗੇ ਬੌਂਗੇ ਗਏ ਫਿਰ ਸਾਰੇ ਹੀ। ਅੱਛਾ ਯਾਰ ਕਿੱਥੇ ਹੈ ਕਿੱਥੇ ਨਨਾਣ ਕਰਾਨ ਮੈਂ ਦੇਖਿਆ ਵਾ ਯਾਰ ਸੀਰੀਅਸਲੀ ਭਾਬੀ ਜੀ ਇਹਦੇ ਨਾਲ ਬੜਾ ਪਿਆਰ ਕਰਦੇ। ਮੈਂ ਪੁੱਛਿਆ, ਮੈਂ ਕਿਹਾ ਭਾਬੀ ਜੀ ਇੰਨੀ ਮੁਹੱਬਤ? ਕਹਿੰਦੀ ਬਸ ਭਰਾਵਾ ਹੁਣ ਫਸੇ ਆ ਕੀ ਕਰਕੇ। ਇਦਾਂ ਦੇ ਬੋਲਦੀ ਨਹੀਂ ਯਾਰ, ਪੜ੍ਹੀ ਲਿਖੀ ਹੈ ਉਹ, ਇੰਗਲਿਸ਼ ਉਰਦੂ ਸਪੀਕਿੰਗ ਯਾਰ। ਆਹੋ ਉਹ ਪੜ੍ਹੀ ਲਿਖੀ ਮਾਸ਼ਾਅੱਲਾ। ਹਾਂਜੀ। ਕਿੰਨਾ ਪੜ੍ਹੇ ਕਿੰਨਾ ਭਰਜਾਈ? ਉਹਨਾਂ ਨੇ 12 ਕੀਤੀਆਂ ਨੇ। ਮੇਨ ਰੋਡ ਤੇ ਟਰੱਕ ਖਰਾਬ ਹੋਏ ਉਹਨਾਂ ਨੇ ਅੱਗੋਂ ਇਦਾਂ ਖੋਲਿਆ ਹੁੰਦਾ। ਭਾਈ ਜੀ ਹੁਣ ਤੁਸੀਂ ਗਾਰੰਟੀ ਦੇਣੀ ਆ, ਟਰੱਕ ਦੀ ਬਾਡੀ ਹੁੰਦੀ ਸੀ ਅੱਗੇ ਤੇ ਪਿੱਛੋਂ ਬੱਸ ਹੁੰਦੀ ਸੀ, ਹਾਂ ਉਦਾਂ ਦਾ ਮੂੰਹ ਹਾਂ ਦੇਖ ਲਓ। ਯਾਰ ਜੋ ਵੀ ਹੈ ਮੇਰਾ ਭਰਾ ਹੈ, ਮੇਰਾ ਵੀਰ ਹੈ, ਮੇਰੇ ਨਾਲ ਇਹਦੇ ਬੜੇ ਮਾਸ਼ਾਅੱਲਾ ਇੱਕ ਟਾਈਮ ਵਕਤ ਲੰਘਿਆ ਹੈ। ਲੱਗਦਾ ਨਹੀਂ ਇਹਨਾਂ ਨੂੰ ਕਿਹਾ ਵਾ ਕਿ ਗਟਰ 'ਚ ਤੁਸੀਂ ਵੜਨਾ ਵੜਨਾ ਵਿੱਚ ਅੱਛਾ ਕਿਹੜੀ ਗੱਲ ਹੈ ਜੀ, ਭਾਬੀ ਨੂੰ ਗਿਫਟ ਕੀ ਦਿੱਤਾ ਸੀਗਾ ਪਹਿਲਾ ਗਿਫਟ? ਪਹਿਲਾ ਗਿਫਟ ਮੈਂ ਆਈਫੋਨ ਕੀਤਾ ਸੀ, ਨਹੀਂ ਆਈਫੋਨ ਦਿੱਤਾ ਸੀ ਭਾਬੀ ਨੂੰ? ਹਾਂਜੀ। ਵਾਹ 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 70,000 ਦਾ ਲਿਆ ਸੀ ਉਦੋਂ। ਮਾਸ਼ਾਅੱਲਾ। ਕਿਹੜਾ ਲਿਆ ਸੀ? ਆਈਫੋਨ ਉਹਨੂੰ ਦੇ ਦਿੰਦਾ ਤੇ ਕਹਿੰਦਾ ਪੀਟੀਏ ਆਪਣੀ ਪੱਲੇ ਕਰਵਾ ਮਾਡਲ ਕਿਹੜਾ ਸੀਗਾ? ਆ 60 ਸਿੰਪਲ ਆਟਾ ਇੰਜ ਕਰਕੇ ਆ ਸੀ ਕੋਈ ਕਿਹੜਾ? 60 ਪ੍ਰੋ ਮੈਕਸ? 60 ਮਰੋ ਰੈਟ ਇੰਜ ਕਰਕੇ ਸੀ। ਪ੍ਰੋ ਮੈਕਸ। ਭਾਬੀ ਨੇ ਕਿਹਾ ਤੁਸੀਂ ਮੋਬਾਈਲ ਲੈ ਤਾਂ ਸਿਮ ਵੀ ਲਿਆ ਦਿਓ। ਕਹਿੰਦਾ ਚਲੋ ਕਿਸੇ ਯਾਰ ਦੋਸਤ ਦੀ ਬੰਦ ਹੁੰਦੀ ਲੈ ਦਿੰਦਾ। ਟੀਟੀ ਟ੍ਰੇਨ ਦੀ ਨੂੰ ਟਿਕਟ ਨਾ ਦਵੇ। ਇਹਨੇ ਕਿਹਾ ਕਿ ਯਾਰ ਇਹਨੂੰ ਟਿਕਟ ਕਿਉਂ ਨਹੀਂ ਦੇਣਾ? ਕਹਿੰਦਾ ਪਹਿਲੇ ਹੀ ਨਾ ਕਰੀ ਜਾਣਾ ਹੋਏ ਯਾਰ ਇਹਨੇ ਲੇਟ ਕਰਾ ਅੱਛਾ ਦਾਨਿਸ਼ ਜੀ ਸਰ, ਤੁਹਾਡੀ ਵੀ ਲਵ ਮੈਰਿਜ ਹੀ ਹੋਈ ਹੈ? ਸਾਡੀ ਤਾਂ ਦੁਨੀਆ ਨੇ ਲਵ ਸਟੋਰੀ ਸੁਣੀ ਨਹੀਂ। ਇਹਦੀ ਅਰੇਂਜ ਬੜੀ ਔਖੀ ਹੋਈ ਆ। ਇਧਰੋਂ ਵਾਲਦਿਆਂ ਨੇ ਹਾਮੀ ਨੂੰ ਸੇ ਭਰਦੇ, ਕਾਕਾ ਜੋ ਕਰਨਾ ਆਪ ਕਰਨਾ, ਸਭ ਨਾਲ ਵਿੱਚ ਕਰੋ। ਜਿੰਨਾ ਦਿਨਾਂ ਚ ਮੇਰਾ ਵਿਆਹ ਹੋਇਆ ਨਾ, ਹਾਏ ਹਾਏ ਉਹਨਾਂ ਦੇ ਜੰਗ ਲੱਗ ਜਾਣੀ ਹੈ। ਉਸ ਦੌਰ ਨੂੰ ਨਾ ਤਰੀਕ ਚ ਸੁਨਹਿਰੀ ਹਰੂਫ ਨਾਲ ਲਿਖੀ ਗਈ ਇੱਕ ਲਵ ਸਟੋਰੀ। ਹੀਰ ਰਾਂਝਾ, ਚੱਸੀ ਪੁੰਨੂ ਤੇ ਇਹ ਉਹ ਚੱਸੀ ਪੁੰਨੂ ਸੱਸੀ ਪੁੰਨੂ। ਸੱਸੀ ਪੁੰਨੂ ਤੇ ਯਾਰ ਜਿੱਥੇ ਦਾ ਵਿਆਹ ਹੋਇਆ ਨਾ ਉਸ ਮੈਰਿਜ ਹਾਲ ਦੇ ਵਿੱਚ ਹੁਣ ਉਹ ਖਾਰਦਾਰ ਤਾਰਾਂ ਲਾ ਕੇ ਨਾ ਸਿਕਿਉਰਿਟੀ ਨੇ ਆਪਣਾ ਪੀਤੇ ਜੇ ਲਾ ਕੇ ਬੈਨ ਕਰਤਾ ਵਾ। ਉੱਥੇ ਕੋਈ ਸ਼ਾਇਦ ਸ਼ੁਰੂ ਨਹੀਂ, ਉਹ ਜਾਲੇ ਲੱਗੇ ਆ, ਉਹ ਤਾਂ ਸਾਇਆ ਹੋਇਆ ਵਾ। ਚਨਾਬ ਕਲੱਬ ਚ ਸ਼ਾਦੀ ਹੋਈ। ਪਹਿਲੀ ਗੱਲ, ਸਭ ਤੋਂ ਪਹਿਲੀ ਚਨਾਬ ਕਲੱਬ ਚ ਸ਼ਾਦੀ ਹੋਈ। ਹਾਂਜੀ ਹਾਂਜੀ। ਬੜੀ ਗੱਲ ਹੈ ਯਾਰ। ਲਵ ਸਟੋਰੀ ਜਦੋਂ ਸ਼ੁਰੂ ਹੋਈ ਹੈ ਨਾ, ਇੱਕ ਵਾਰੀ ਤਹਿਲਕੇ ਮਚ ਗਏ ਸੀ। ਮਿੱਠੇ ਦੁਨੀਆ ਇੱਕ ਪਾਸੇ ਸੀਗੀ, ਮਹਿਬੂਬਾ ਇੱਕ ਪਾਸੇ ਸੀ। ਉਹਨੇ ਇੰਜ ਹੱਥ ਖੜਾ ਕਰਕੇ ਕਿਹਾ, ਗੁੱਜਰ ਤੇਰੀ ਆ। ਬਾਕੀ ਇਦਾਂ ਨਹੀਂ ਕਿਹਾ ਗੁਜਰ ਤੇਰੀਆਂ ਨੇ ਕਿਹਾ ਗੁਜਰ ਤੇਰੀ ਮੈਂ ਤੇਰੀ ਆ ਗੁੱਜਰ ਤੇਰੀ ਆ। ਤੇ ਹੋਰ ਜੇ ਕੋਈ ਗੁਜਰ ਖਲੋਤਾ ਹੁੰਦਾ ਫੇਵਰੇਟ, ਫਿਰ ਉਹਦੀ ਵੀ ਇਦਾਂ ਹੀ ਰਲਾ ਲਿਆ। ਨਹੀਂ ਉਹਨੇ ਪੂਰਾ ਤੇਰਾ ਨਾਮ ਲਿਆ ਹੋਣਾ ਨਾ ਕਿ ਨਹੀਂ, ਯਾਰ ਉਹਨੇ ਕਿਹਾ ਕਿ ਮੇਰੇ ਵਾਲੇ ਗੁੱਜਰ ਤੋਂ ਸਵਾ ਹਰ ਗੁੱਜਰ ਇੱਥੋਂ ਚੱਲ ਜਾਵੇ। ਫਿਰ ਵਾਲਾ ਸਾਹਿਬ ਖਲੋਤੇ ਸੀ, ਉਹ ਵੀ ਕਹਿੰਦੇ ਚਲੋ ਨਿਕਲੀਏ। ਉਹਨਾਂ ਦੀ ਵੀ ਹੈ। ਠੀਕ ਹੈ ਜੀ ਭਾਜੀ। ਉਹਨੇ ਗਰਜ ਕੇ ਕਿਹਾ ਆਪਣੇ ਘਰਦਿਆਂ ਨੂੰ, ਕਹਿੰਦੀ ਮੈਨੂੰ ਗੋਲੀ ਮਾਰਨੀ ਹੈ, ਗੋਲੀ ਮਾਰ ਦਿਓ, ਲੇਕਿਨ ਮੈਂ ਗੁੱਜਰ ਦੀ ਆ, ਪਿਆਰ ਕਰਦੀ। ਉਹਨੇ ਕਿਹਾ ਉਹਨੇ ਕਿ ਮੈਨੂੰ ਗੋਲੀ ਨਾਲ ਮਾਰਿਓ, ਮੈਂ ਇਦਾਂ ਹੀ ਮਰਨਾ। ਮੈਨੂੰ ਏਦਾਂ ਕੁਝ ਹੀ ਕਰ ਲੈਂਦਾ। ਉਹ ਦੌਰ ਉਹ ਸੀਗਾ ਜਦੋਂ ਮੈਂ ਕਾਲਮ ਕੂਲਮ ਲਿਖਦਾ ਹੁੰਦਾ ਸੀ ਅਖਬਾਰਾਂ 'ਚ। ਤੇ ਉਹ ਵੀ ਕੋਈ ਗਾਲਮ ਗਲੋਚ ਕਰਦੀ ਸੀ। ਕਾਲਮ ਗਲੋਚ ਕਰਦੀ ਸੀ। ਅੱਛਾ ਭਾਜੀ ਉਹ ਜਵਾਨੀ ਬਾਰੇ ਦੀਆਂ ਗੱਲਾਂ ਵਾ। ਉਦੋਂ ਖੁਰਾਕ ਸੈੱਟ ਹੁੰਦੀ ਸੀ, ਦੁੱਧ ਦਾ ਕਾਰੋਬਾਰ ਸੀ ਅੱਬੂ ਦਾ। ਇੰਜ ਗੱਲਾਂ ਛਲਕਦੀਆਂ ਟੋਏ ਪੈਣੇ ਵਿੱਚ। ਮਿੱਠਾ ਜੀ ਪੂਰਾ ਨਿਜ਼ਾਮ ਸੀ ਇੱਥੇ। ਸ਼ਾਗਾ ਵਾਲੇ ਵਾਲ ਐ ਪਾਪ ਹੁੰਦਾ ਸੀ, ਐ ਅੱਖ ਅੱਗੇ। ਹਾਂ ਤੇ ਕੁੜੀਆਂ ਮਹੱਲੇ ਦੀਆਂ ਇਹਨੇ ਇੰਜ ਕਰਕੇ ਪੱਫ ਸੁੱਟ ਕੇ ਆਉਣਾ ਤੇ ਮਾਜਾ ਨੇ ਕਹਿਣਾ ਪੁੱਤ ਘਰ ਆ ਸਾਗ ਲੈਣ ਦੀ ਗੱਲ ਬਾਤ। ਪਹਿਲੀ ਦਫਾ ਜਦੋਂ ਉਸ ਲੜਕੀ ਨੇ ਮੈਨੂੰ ਮਿੱਠਾ ਜੀ ਦੇਖਿਆ, ਹਾਂ ਭਰਜਾਈ ਸਾਡੀ ਨੇ, ਹਾਂ ਤਵਾਰ ਬਾਜ਼ਾਰ ਲੱਗਾ ਹੋਵੇ, ਹਾਂ ਉਹਨੇ ਇੱਕ ਨੁੱਕਰ ਤੇ ਅਚਾਰ ਦਾ ਅੱਡਾ ਲਾਇਆ ਸੀ। ਓਏ ਇੱਕ ਉਠਣੀ ਵੀ ਖੜੀ ਸੀ ਪਿੱਛੇ। ਤੇ ਇਹਨੇ ਇੰਜ ਕਰਕੇ ਹਲਕੀ ਜੀ ਫਾੜੀ ਚੁੱਕੀ ਆ ਤੇ ਪਿਆਰ ਹੋ ਗਿਆ। ਨਹੀਂ ਨਹੀਂ ਨਹੀਂ, ਉਹ ਉੱਥੇ ਨਹੀਂ ਇਹਨੇ ਕਿਹਾ ਤੋਲ ਕਿਲੋ, ਉਹਨੇ ਇੰਜ ਵੇਖਿਆ ਪਿਆਰ ਕਿਲੋ ਦਾ ਗਾ ਕਰ ਗਿਆ। ਨੁੱਕਰ ਤੇ ਇੰਜ ਬੈਠੀ ਹੈ ਥੱਲੇ ਹੀ। ਉਹਨੇ ਬਾਲਟੀਆਂ ਰੱਖੀਆਂ ਉੱਤੇ ਇੱਕ ਵੱਡੇ ਬੋਲ ਦੇ ਵਿੱਚ। ਇੰਜ ਲੈਣ ਸਿਰ ਅਚਾਰ ਅੰਬ ਦਾ ਪਿਆ। ਮੈਂ ਫੈਸਲ ਸਾਹਿਬ ਉਹਦੇ ਵੱਲ ਵੇਖਿਆ ਪਿਆਰ ਹੋ ਗਿਆ ਤੇ ਮੂੰਹ 'ਚ ਪਾਣੀ ਆ ਗਿਆ, ਕਿਉਂਕਿ ਅੱਗੇ ਅਚਾਰ ਪਿਆ ਸੀ। ਹਾਂ ਉਹ ਤੇ ਗਾਣਾ ਵੀ ਚੱਲਿਆ ਸੀ, ਸਾਡਾ ਕਾਲਾ ਏ ਦਿਲਦਾਰ ਗੋਰਿਆਂ ਨੂੰ ਕੀ ਕਰਦਾ। ਅੱਛਾ ਓਏ ਸਬਰ ਕਰ। ਆ ਵੇਖ ਮੈਨੂੰ ਬਿਸਤ ਕਰਨ ਦੇ ਮੈਂ ਮਜ਼ਾ ਲੈਂਦੇ, ਤੂੰ ਕਹਿੰਦਾ ਬਸ। ਅੱਛਾ ਭਾਜੀ ਉੱਥੇ ਆਵਾਜ਼ ਲਾ ਰਹੀ 80 ਰੁਪਏ ਪਾਈਆ, 80 ਰੁਪਏ ਪਾਈਆ, 80 ਰੁਪਏ ਹੀ ਪਾਈਆ। ਤੇ 800 ਰੁਪਏ ਕਿਲੋ ਵਾਲੇ ਨਾਲੋਂ ਕਿਤੇ ਅੱਛਾ।
ਲੈ ਕੇ ਆऊं क्या ਕਿ ਗਰੀਬ ਆਦਮੀ ਨੂੰ ਸਸਤੀ ਚੀਜ਼ ਅੱਛੀ ਲੱਗਦੀ नहीं ਹੈ। नहीं 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 तू सही राइट ते है लेकिन वो कवर कर रहा वा डर दा रिस्क अल्लाह ने देना हक दी गल कर रहे थे ਗਰੀਬ ਆਦਮੀ ਨੂੰ ਉਹ ਚੀਜ਼ ਪਸੰਦ ਹੁੰਦੀ ਜਿਹੜੀ ਉਹਦੀ ਪਹੁੰਚ ਚ ਹਾਂ, ਹੋਵੇ। ਕਿਉਂ ਜੀ? ਸਹੀ ਫਿਰ ਮੈਂ ਉਹਨੂੰ ਕੋਲ ਬਹਿ ਗਿਆ, ਮੈਂ ਥੱਲੇ, ਮੈਂ ਕਿਹਾ ਅੱਜ ਤੋਂ ਬਾਅਦ ਮੈਂ ਵੇਚੂੰਗਾ। ਤੂੰ ਪੈਸੇ ਇਕੱਠੇ ਕਰਨੇ ਮੈਂ ਬੈਠਾ ਹੀ ਆ ਤੇ ਮੈਨੂੰ ਕਹਿੰਦੀ ਕਿੱਥੇ ਤੇਰੀ ਚੂਚੇ ਵਾਲੀ ਸਾਈਕਲ। ਜਿਹਦੇ ਪਿੱਛੇ ਕੁੜਾ ਰੱਖਿਆ ਹੁੰਦਾ ਹਾਂ, ਮੈਂ ਚੂਚੇ ਵੇਚਦਾ ਸੀਗਾ ਬਾਜ਼ਾਰਾਂ 'ਚ, ਉਹ ਅਚਾਰ ਵੇਚਦੀ ਸੀ। ਇਹ ਚਪਕਲਾ ਸਾਡੀ ਬੜੀ ਦੇਰ ਤੋਂ ਚੱਲਦੀ ਸੀ। ਕੜੀ ਕਿੱਥੋਂ ਮਿਲੀ ਆ? ਹੈਂ? ਮੇਰੀ ਕੋਸ਼ਿਸ਼ ਹੁੰਦੀ ਸੀ ਜਿੱਥੇ ਉਹਨੇ ਅਚਾਰ ਦਾ ਅੱਡਾ ਲਾਣਾ ਨਾ, ਉੱਥੇ ਹੀ ਮੇਰੇ ਲਾਗੇ ਹੀ ਕਿਤੇ ਸਾਈਕਲ ਖਿਲਾਰਾਂ ਤਾਂ ਕਿ ਨਜ਼ਰਾਂ ਮਿਲਦੀਆਂ ਰਹਿਣ। ਭਾਈ ਫਿਰ ਅਲਾਮਾ ਨਹੀਂ ਹੁੰਦਾ ਬੈਠਾ ਉਡਾਉਣ ਨਹੀਂ ਉਹਦੇ ਅਚਾਰ ਦੀ ਮਹਿਕ ਐਸੀ ਸੀ ਕਿ ਮਿੱਠਾ ਵੀ ਕਵਰ ਹੀ ਸੀ ਮਿੱਠਾ ਜੀ। ਵਾਹ ਖੁਦ ਤੋਂ ਬੜੀ ਖੂਬਸੂਰਤ ਸੀ। ਹਾਂਜੀ, ਰੋਜ਼ ਭਾਈ ਦਾਨਿਸ਼ ਨੇ ਬਿਠਾ ਝਾੜ ਕੇ ਉਹਨੂੰ ਮਿਲਣ ਜਾਣਾ। ਉਹਨੂੰ ਮੇਰੀ ਹਕੀਕਤ ਨਾਲ ਪਿਆਰ ਸੀ, ਉਹ ਬਿੱਠਾਂ ਦਾ ਗੁੱਸਾ ਕਰਦੀ। ਭਾਜੀ ਇੱਕ ਦਿਨ ਮਿਲਣ ਗਏ ਤੈਨੂੰ ਕਹਿੰਦੇ ਰਾਣੋ ਦੇਖ ਮੈਂ ਤੇਰੇ ਲਈ ਕੀ ਲੈ ਕੇ ਆ ਇੱਥੋਂ ਗੁਲਾਬੀ ਚੂਚਾ ਕੱਢ ਕੇ ਆ ਤੂੰ ਰੱਖ ਲਾ ਚਲੋ ਕੰਮ ਉਹਨੇ ਵੀ ਕਹਿੰਦੀ ਮੈਂ ਵੀ ਤੇਰੇ ਲਈ ਕੁਝ ਰੱਖਿਆ। ਉਹਨੇ ਸੋਹਣਾ ਲਸੂੜਾ ਕੱਢ ਕੇ ਦਿੱਤਾ। ਤਾਂ ਜੀ ਮੈਂ ਫਿਰ ਬਾਜ਼ਾਰ ਦੇ ਵਿੱਚ ਹੀ ਉਹਦੇ ਨਾਲ ਸਹਾਰੇ ਮੁਹੱਬਤ ਕੀਤਾ ਸੀ। ਮੈਂ ਕਿਹਾ ਜਿੱਥੇ ਪਿਆਰ ਹੋਏਗਾ ਗੱਲ ਵੀ ਉੱਥੇ ਹੀ। ਮੈਂ ਨਹੀਂ ਉਹਨੂੰ ਹੋਟਲ 'ਚ ਬੁਲਾਇਆ, ਨਾ ਹੀ ਮੈਂ ਝੂਠ ਬੋਲਣੇ ਕਿ ਆਈਸਕ੍ਰੀਮ ਖਾਦੀ ਫਲਾਣਾ ਟਮਕਾਣਾ। ਬਾਜ਼ਾਰ ਦੇ ਵਿੱਚ ਹੀ ਬਾਜ਼ਾਰ ਦੇ ਵਿੱਚ ਸਹਾਰੇ ਮੁਹੱਬਤ ਕੀਤਾ ਵਾ। ਆਲੇ ਦੁਆਲੇ ਇਦਾਂ ਲੋਕੀ ਖਲੋਗੇ ਕਿ ਯਾਰ ਕਿਸੇ ਨੂੰ ਸੱਚਾ ਪਿਆਰ ਹੋਇਆ ਔਰ ਉਹਨੇ ਬੰਦੇ ਦੇ ਪੁੱਤਰਾ ਤਰ੍ਹਾਂ ਗੱਲ ਕੀਤੀ ਹੈ। ਵਾਹ 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 ਕੀ ਬਾਤ। ਭਾਈ ਕੋਈ ਜਿਹੜਾ ਉਹਦੇ ਮਗਰ ਸੀਟੀਆਂ ਅੱਖਾਂ ਜਾਂ ਖੱਤ ਨਹੀਂ ਸੁੱਟੇ, ਬੇਸ਼ਰਮੀ ਨਹੀਂ ਕੀਤੀ। ਨਹੀਂ ਹੁਣ ਸ਼ਾਦੀ ਹੋ ਗਈ ਮਾਸ਼ਾਅੱਲਾ। ਨਹੀਂ ਇਹ ਹੱਲੇ ਨਹੀਂ ਹੁੰਦੀ, ਉਹ ਮੁਜ਼ਾਕਰਾਤ ਚੱਲ ਰਹੇ ਹੁਣ। ਜਿਵੇਂ ਸਾਰੀ ਗੱਲ ਤੈਅ ਹੋ ਗਈ ਹੈ, ਛੋਟੀ ਜੀ ਗੱਲ ਰਹਿ ਗਈ, ਉਹ ਨਹੀਂ ਮੰਨਣ ਦੇ। ਬਾਕੀ ਹਰ ਉਹਦੀ ਸ਼ੈ- ਫੈਮਿਲੀ ਨਹੀਂ ਮੰਨਦੀ ਹੁਣ। ਉਹ ਨਹੀਂ ਮੰਨਣ ਦੇ। ਬਾਜ਼ਾਰ ਦੇ ਵਿੱਚ ਜਦੋਂ ਮੈਂ ਇਜ਼ਹਾਰ ਕੀਤਾ, ਜਿਹੜਾ ਸੂਟ ਦੇ ਰਿਹਾ ਸੀ ਵੀ ਇਦਾਂ ਦੇ ਰਿਹਾ ਸੀ, ਜਿਹੜਾ ਚਾਵਲ ਤੋਲਣ ਡਿਆ ਸੀ ਉਹ ਇਦਾਂ ਹੀ ਚਾਵਲ ਤੋਲਣ ਡਿਆ ਸੀ, ਇੰਨਾ ਰਸ਼ ਪੈ ਗਿਆ ਸੀ। ਹਾਂ, ਉਹ ਸਟੋਰੀ ਐਸੀ ਸੀ ਨਾ ਕਿ ਦੇਖ ਉਧਰੋਂ ਸਜੀਲੀ ਬਾਂਕੀ ਖੂਬਸੂਰਤ ਲੜਕੀ, ਇੱਧਰ ਤੇਰੇ ਵੀਰ ਨੇ ਵੱਡੇ ਸਟੈਂਡ ਤੇ ਲਾਇਆ ਚੂਚਿਆਂ ਵਾਲਾ ਸਾਈਕਲ, ਗੁਲਾਬ ਦਾ ਫੁੱਲ ਫੜਿਆ ਵਾ ਇੰਜ ਥੱਲੇ ਬੈਠ ਕੇ। ਤੂੰ ਗੁਲਾਬ ਦਾ ਫੁੱਲ ਕੋ ਲਿਆ ਤੀਲੇ ਦੇ ਚੂਚੇ ਹੀ ਲਵਾ ਲੈਣਾ ਜਾਂਦੇ ਕਰਕੇ ਚੂਚਾ ਹੀ ਥੋੜਾ ਚਾਰ ਚਾਵਲ ਚ ਪਾਗਲ ਪੇਟ ਕੇ ਦੇ। ਚੂਚਾ ਪਿਆਰ ਦੀ ਨਿਸ਼ਾਨੀ ਨਹੀਂ ਗੀ, ਚਲੋ ਚਲੋ ਥੋੜੀ ਨਿਸ਼ਾਨੀ ਚੂਚਾ ਕੁੱਕੜ ਦੇ ਪਿਆਰ ਦੀ ਨਿਸ਼ਾਨੀ। ਅੱਛਾ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਭਾਈ ਫੈਸਲ, ਤੁਸੀਂ ਸਮਝਦਾਰ ਹੋ। ਗੁਲਾਬ ਦਾ ਫੁੱਲ ਹੈ ਜੀ, ਸਹੀ। ਮੈਂ ਉਹਨੂੰ ਇੰਜ ਕਰਕੇ ਗੁਲਾਬ ਦਾ ਫੁੱਲ ਦਿੱਤਾ ਵਾ। ਇਹਨੇ ਗੁਲਾਬ ਦਾ ਫੁੱਲ ਦਿੱਤਾ ਵਿਚਾਰੀ ਕੰਮ ਦਾ ਟਾਈਮ ਸੀ ਉਹਨੇ ਇੰਜ ਫੜ ਕੇ ਬੋਰੀ ਤੋਂ ਥੱਲੇ ਰੱਖ ਲਿਆ ਫਿਰ ਇਹ ਚਾਰ ਪਾਉਣ ਲੱਗੀ ਯਾਰ ਉਹਦਾ ਕੋਈ ਰੈਕਟ ਲੱਗੇ ਕੰਮ ਦਾ ਟਾਈਮ ਸੀ। ਇਹਨਾਂ ਨੇ ਜਾ ਕੇ ਚਾਰ ਦਾ ਚਾਰ ਦਾ ਫੁੱਲ ਦਿੱਤਾ ਅੱਛਾ ਇਹਨਾਂ ਨੇ ਚਾਰ ਦਾ ਫੁੱਲ ਦਿੱਤਾ, ਉਹਨਾਂ ਨੇ ਗੋਭੀ ਦਾ ਫੁੱਲ ਦੇ ਦਿੱਤਾ। ਉਹ ਚਾਰ ਦਾ ਬੋਲੇ ਨਾਲ ਕਹਿੰਦੇ ਕਿਲੋ ਆਲੂ ਲੈ ਕੇ ਤੇ ਹਾਂਡੀ ਬਣਾਓ, ਮੈਂ ਉਨੀ। ਉਹ ਜਿਹੜੇ ਗੁਲਾਬ ਦੇ ਫੁੱਲਾਂ ਦਾ ਮਿੱਠਾ ਜਿਹਾ ਬਣਾ ਕੇ ਕੀ ਕਹਿੰਦੇ ਉਹ? ਗੁਲਕੰਦ। ਮੈਂ ਉਹਨੂੰ ਫੁੱਲ ਦਿੱਤਾ, ਉਹਨੇ ਥੱਲੋਂ ਐ ਮੁੱਠ ਭਰ ਕੇ ਗੁਲਕੰਦ ਦੀ ਮੈਨੂੰ ਕਹਿੰਦੀ ਲੋ ਜਾਨੂੰ, ਆਏ ਮੈਨੂੰ ਤੁਹਾਡੀ ਮੁਹੱਬਤ ਕਬੂਲ ਆ। ਆਲੇ ਦੁਆਲੇ ਗਾਹਕਾਂ ਨੇ, ਠੇਲਿਆਂ ਵਾਲਿਆਂ ਨੇ, ਤਰੇੜੀਆਂ ਵਾਲਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰਤੀਆਂ ਵਾ। ਤੇ ਇੱਕ ਸਿਆਣਾ ਜਿਹਾ ਬਾਬਾ ਉੱਠ ਕੇ ਕਹਿਣ ਲੱਗਾ ਵੀ ਗੁੱਜਰ ਨਹੀਂ ਵੇਖਿਆ ਤੇਰੇ ਵਰਗਾ ਭਾਈ। ਨਹੀਂ ਨਹੀਂ ਉਹਨੇ ਹੋਰ ਕਹਿੰਦਾ ਟੁਰ ਜਾ ਓਏ ਬਾਹਰ ਕੱਢ। ਅੱਛਾ ਉਹਨੇ ਕਿਹਾ ਗੁੱਜਰ ਕਹਿੰਦਾ ਨਹੀਂ ਦੇਖਿਆ ਤੇਰੇ ਵਰਗਾ ਭਾਈ। ਸਹੀ। ਜੇ ਤੂੰ ਬਾਜ਼ਾਰ 'ਚ ਗੱਲ ਕੀਤੀ ਹੈ ਤੇ ਪੂਰੇ ਭਾਰ ਨਾਲ ਕੀਤੀ ਹੈ। ਉਹ ਬਾਬੇ ਨੇ ਕਿਹਾ ਤੇਰੇ ਕਾ ਭਾਈ ਵੀ ਨਹੀਂ ਵੇਖਿਆ ਤੇ ਇਧਰ ਕੀ ਅੰਨੀ ਵੀ ਨਹੀਂ ਵੇਖੀ ਮੈਂ ਇਹ ਤੇਰੇ ਸਿਰ ਹੋ ਗਈ ਭਾਜੀ ਉਹਨੇ ਉਧਰੋਂ ਮੈਨੂੰ ਸੱਚੇ ਪਿਆਰ ਦੀ ਜਦੋਂ ਓਕੇ ਦੀ ਹਾਮੀ ਭਰੀ ਹੈ ਨਾ, ਤੇ ਮੈਂ ਇੰਜ ਕਰਕੇ ਪਿੱਛੇ ਆਪਣੇ ਸਾਈਕਲ ਵੱਲ ਦੇਖਿਆ ਵਾ, ਉਹਦੇ ਤੇ ਖੁੱਡਾ ਨਹੀਂ ਸੀ। ਯਾਰ ਚੋਰੀ ਹੋ ਗਿਆ। ਇਹਨੇ ਕਿਹਾ ਆਪਾਂ ਰਲ ਕੇ ਹੁਣ ਚਾਰ ਹੀ ਭੇਜਦੇ ਆ ਫਿਰ ਉਹਨੇ ਕਿਹਾ ਕਿ ਤੂੰ ਨਹੀਂ ਘਬਰਾਣਾ, ਤੂੰ ਜਿੱਧਰ ਮੈਂ ਨਹੀਂ ਆਇਆ ਕਰਨਾ ਉਦੋਂ ਤੂੰ ਆਣਾ। ਇੱਕ ਦਿਨ ਅਸੀਂ ਬਾਜ਼ਾਰ ਲਾਣ ਲੱਗ ਪਏ ਕਿਉਂਕਿ ਮੀਆਂ ਬੀਵੀ ਗੱਡੀ ਤੇ ਮਿੱਠਾ ਜੀ ਕੀ ਪਈਏ ਯਾਰ ਅੱਛਾ ਮੇਰੀ ਗੱਲ ਸੁਣੋ ਇੱਕ ਮਿੰਟ, ਇਹ ਹੋ ਗਈ ਗੱਲ। ਆ ਭਾਈ ਗੜ ਗਈ ਲੇਅਰ ਇਹਦਾ ਵੀ ਕੁਝ ਸੁਣੋ ਨਾ, ਇਹਨਾਂ ਦਾ ਵਾਲ ਲੈ ਕੇ ਸਾਡੇ ਤੇ ਪ੍ਰੈਸ਼ਰ ਪਾਇਆ ਨੇ। ਨਹੀਂ ਉਹਦੀ ਤੇ ਸ਼ਾਦੀ ਨਹੀਂ ਹੋਈ। ਹੋਈ ਹੈ ਥੋੜੀ ਜੀ। ਇਹਦੀ ਭਾਈ ਸ਼ਾਦੀ ਸ਼ੂਦੀ ਹੋਣੀ ਨਹੀਂ ਛੱਡ ਗੱਲਾਂ ਤੇ ਹੋਰ ਚੀਜ਼ ਆ ਹੋਰ ਆਈਟਮ ਆ ਅੱਛਾ ਜੀ, ਇਹ ਹੋਰ ਮਹੀਨੇ ਡੇਢ ਖਾਂਦਾ ਖੁਸਰਾ ਬਣ ਜਾਣਾ ਵਾ ਨਹੀਂ ਇਹ ਤੂੰ ਕਰਿਆ ਕਰੂਗਾ ਤੇ ਕਿ ਮੌਤ ਦੇ ਖੂਹ ਤੇ ਇਹਦਾ ਗਾਣਾ ਹੋਣਾ ਮੈਂ ਚਪਕੀ ਲਈ ਤੂੰ ਚਪਕੀ ਦੀ ਉਹ ਗਾਣਾ ਹੋਣਾ ਦਾ ਅੱਛਾ ਬੇਟੇ ਤੇਰੀ ਵੀ ਲਵ ਮੈਰਿਜ ਹੈ? ਮੈਂ ਜੀ ਦੇਖੋ ਅੱਲਾ ਨੂੰ ਜਾਣ ਦੇਣੀ ਆ ਐਵੇਂ ਮੈਂ ਝੂਠ ਨਹੀਂ ਬੋਲਦਾ ਵੱਡੇ ਬੋਲ ਨਹੀਂ ਬੋਲਦਾ ਤੇ ਇਹਨਾਂ ਖੁੱਡਿਆਂ ਵਰਗੇ ਮੂੰਹ ਤੇ ਕੈਸੀਆਂ ਗੱਲਾਂ ਕਰੀ ਕਿਆ ਝੂਠ ਬੋਲਦਾ ਦੱਸਦਾ ਕੱਲਾ ਖੁੱਲੇ ਰੌਸ਼ਨਦਾਰ ਵਰਗਾ ਮੂੰਹ ਤੇ ਉਹਨੇ ਹੱਥਾਂ ਚੱਟ ਪਾਏ ਉਹਨੇ ਅੱਜ ਕੀਤਾ ਉਹਨੇ ਹਾਂ ਕੀਤਾ ਭਾਈ ਮੇਰੇ ਕੋਲ ਵੀਡੀਓ ਬਣੀ ਪਈ, ਮੈਂ ਦਿਖਾ ਦਾਂ। ਯਾਰ ਤੁਸੀਂ ਟੂਬ 'ਚ ਹਵਾ ਵੱਧ ਭਰੀ ਆ ਨਾ ਇੱਕ ਗੱਲ ਤਾਂ ਹੋਈ ਨਹੀਂ
ਯਾਰ ਤੂੰ ਗੌਰ ਨਾਲ ਇੱਕ ਵਾਰੀ ਵੇਖ ਹਾਂ ਟੁੰਡੇ ਦੇ ਕਾਫਰ ਦਾ ਮੂੰਹ ਬੱਚੇ ਦੀ ਸ਼ਾਦੀ ਦੀ ਪੁੱਛ ਰਹੇ ਲਵ ਮੈਰਿਜ ਸੀ। ਨਹੀਂ ਲਵ ਮੈਰਿਜ ਨਹੀਂ ਅਰੇਂਜ ਮੈਰਿਜ ਸੀ ਕਿ ਬਾਅਦ ਚ ਲਵ ਹੋਇਆ। ਕਿੰਨਾ ਬਾਅਦ ਚ ਫਿਰ ਸਾਰਿਆਂ ਨੂੰ ਲਾਭ ਹੋ ਗਿਆ। ਆਹੋ ਫੈਮਿਲੀ ਸਾਰੇ ਚਲੋ ਠੀਕ ਹੋ ਗਿਆ ਯਾਰ। ਲੇਕਿਨ ਹਾਂ ਮੈਂ ਇੱਕ ਤੁਹਾਨੂੰ ਗੱਲ ਦੱਸ ਦਵਾਂ, ਜਿਹੜੇ ਦੋਸਤ ਭੈਣ ਭਰਾ ਜਦੋਂ ਕਰ ਆਫਟਰ ਮੈਰਿਜ ਉਹ ਦੋਸਤੋ ਆਪਣੀਆਂ ਬੇਗਮਾਂ ਦੇ ਨਾਲ ਰਹੋ, ਇਹਨਾਂ ਦਾ ਸੱਚਾ ਪਿਆਰ ਕਰੋ। ਤੁਸੀਂ ਆਪਣੀਆਂ ਇਹਨਾਂ ਨੂੰ ਹੂਰਾ ਸਮਝੋ, ਇਹਨਾਂ ਨੂੰ ਅੱਛੇ ਤਰੀਕੇ ਨਾਲ ਪ੍ਰੋਟੋਕੋਲ ਦਿਓ, ਅੱਛੇ ਤਰੀਕੇ ਨਾਲ ਲਾਈਫ ਨੂੰ ਇੰਜੋਏ ਕਰੋ। ਮੇਰੇ ਲਈ ਵੀ ਦੁਆ ਕਰਾ ਦੇਣਾ ਮੇਰਾ ਵਿਆਹ ਹੀ ਹੋਵੇ। ਯਾਰ ਸੱਚੀ ਮੁੱਚੀ ਬੇਸਿਕ ਤੌਰ ਤੇ ਗੱਲ ਇਹੀ ਹੈ ਕਿ ਜਿਹੜੀ ਬੇਗਮ ਹੈ ਨਾ ਤੁਹਾਡੀ, ਹਾਂ ਉਹੀ ਤੁਹਾਡੇ ਲਈ ਸਾਰਾ ਕੁਝ ਹੈ। ਉਹ ਤੁਸੀਂ ਉਹਦੇ ਲਈ ਸਾਰਾ ਕੁਝ, ਠੀਕ ਹੈ ਨਾ। ਮੈਂ ਆਪਣੀ ਬੇਗਮ ਦੇ ਨਾਲ ਮੁਹੱਬਤ ਕਰਦਾ, ਮੇਰੀ ਵੀ ਲਵ ਮੈਰਿਜ ਸੀਗੀ। ਉਹ ਮੈਂ ਸਟੋਰੀ ਜਿਹੜੀ ਸਾਰੀ ਕਰਦਾ ਮੁਹੱਬਤ ਭਾਜੀ। ਉਸਤਾਦ ਮੁਹਤਰਮ ਬੈਠੇ ਹੋਣਗੇ ਨਾ, ਉਦੋਂ ਮੈਂ ਇਨਸ਼ਾਅੱਲਾ ਤਾਲਾ ਉਹ ਪੂਰੀ ਆਪਣੀ ਲਵ ਮੈਰਿਜ ਦੀ ਸਟੋਰੀ ਦੱਸਾਂਗਾ। ਬੜੀ ਇੰਟਰਸਟਿਡ ਜੀ, ਲੜਾਈਆਂ ਲੜਾਈਆਂ ਬੜੀਆਂ ਤੁਸੀਂ ਸ਼ੋਅ ਕਰਨੇ ਕਿ ਮੌਕਾ ਪਟਣ ਡਏ ਆ? ਯਾਰ ਜਦੋਂ ਸ਼ਾਦੀਆਂ ਛੁੱਟੀਆਂ ਦੀ ਗੱਲ ਹੁੰਦੀ ਹੈ ਮੈਂ ਬੋਰ ਹੋ ਜਾਂਦਾ ਯਾਰ। ਤੂੰ ਭਾਈ ਤੂੰ ਉੱਠ ਜਾ ਕਰ। ਆਪ ਹੀ ਤੋਂ ਉੱਠ ਗਿਆ ਤੈਨੂੰ ਕੀ ਹੋਣ ਦੀ, ਤੂੰ ਸਾਡੀਆਂ ਸ਼ਾਦੀਆਂ ਦੇ ਵਿੱਚ ਰੌਲਾ ਨਾ ਪਾ। ਸਿਸਟਮ ਇਸ ਤਰ੍ਹਾਂ ਹੀ ਹੈ। ਮੈਂ ਹੀ ਕਹਾਂਗਾ ਨਾਜ਼ਰੀਨ ਕਿ ਅਸੀਂ ਸ਼ੁਗਲ ਮੇਲਾ ਲੱਗੇ ਰਹਿੰਦੇ ਆ, ਕੈਜੂਅਲ ਜਿਹਾ ਸ਼ੋਅ ਕਰਦੇ ਆ, ਜੋ ਜ਼ੇਨ ਚਾਹੁੰਦਾ ਅਸੀਂ ਕਰੀ ਜਾਂਦੇ ਆ। ਲੇਕਿਨ ਆਪਣੀ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਕਰਨਾ ਹੈ ਨਾ, ਉਹਦਾ ਸਹੀ ਮਾਇਨੇ 'ਚ ਇੱਕ ਮਿਸਾਲ ਕਾਇਮ ਕਰੋ। ਕੁਛ ਵੀ ਕਰਨਾ ਹੈ, ਅਗਰ ਕੋਈ ਕੰਮ ਕਰਨਾ ਹੈ ਉਹਦੀ ਇੱਕ ਮਿਸਾਲ ਕਾਇਮ ਕਰੋ। ਕੁਛ ਵੀ ਕਰਨਾ ਉਹਦੀ ਇੱਕ ਮਿਸਾਲ ਕਾਇਮ ਕਰੋ। ਯਾਰ ਹੁਣ ਭਾਬੀ ਨੇ ਤੇਰਾ ਵਿਆਹ ਕੀਤਾ, ਮਿਸਾਲ ਹੀ ਕਾਇਮ ਕੀਤੀ ਭਾਬੀ ਨੇ। ਕਿਉਂ ਨਹੀਂ ਕਹਤਾ? ਨਹੀਂ ਮੈਂ ਹੋਰ ਗੱਲ ਤੇ ਗੱਲ ਕਰ ਰਿਹਾ ਹੋਰ ਗੱਲ ਕਰ ਰਹੇ ਮਿੱਠੇ ਤੂੰ ਵੀ। ਕਿ ਮਿਹਨਤ ਇੰਨੀ ਕਰੋ। ਜੀ ਤੁਸੀਂ ਜਦੋਂ ਮਿਹਨਤ ਕਰਨੀ ਹੈ ਨਾ, ਦੌਲਤ ਮਗਰ ਨੱਸਣਾ ਤੇ ਸਾਰਾ ਕੁਝ ਤੁਹਾਡੇ ਮਗਰ ਹੈ। ਤੁਸੀਂ ਗਲਤ ਪਾਸੇ ਜਾਣਾ ਤੇ ਦੌਲਤ ਤੋਂ ਖੁਦ ਦੂਰ। ਪੈਸਾ ਕਮਾਓ ਤੇ ਸਕੂਨ ਕਮਾਓ ਤੇ ਖਿਦਮਤਾਂ ਕਰੋ ਤੇ ਮੁਹੱਬਤ ਕਰੋ। ਬਸ ਅਸਲ 'ਚ ਮੈਂ ਇੱਕ ਇੱਥੇ ਸਵਾਲ ਪੈਦਾ ਹੋਇਆ ਵਾ ਕਿ ਮੁਹੱਬਤ ਇੱਕ ਐਸੀ ਚੀਜ਼ ਆ, ਲੋਕੀ ਕਹਿੰਦੇ ਆ ਕਿ ਕਿਸੇ ਇੱਕ ਨਾਲ ਕਰਨੀ ਚਾਹੀਦੀ ਹੈ। ਨਹੀਂ ਲੇਕਿਨ ਮੈਂ ਕਹਿੰਦਾ ਇਹ ਤੇ ਸਾਰਿਆਂ ਨਾਲ ਕਰਨੀ ਚਾਹੀਦੀ। ਸਾਰਿਆਂ ਨਾਲ ਕਰਨੀ। ਮੁਹੱਬਤ ਬੱਚੇ ਤੋਂ ਲੈ ਕੇ ਵੱਡੇ ਤੱਕ ਤੇ ਵੱਡੇ ਤੋਂ ਲੈ ਕੇ ਬੱਚੇ ਤੱਕ, ਸੁਬਹ ਸ਼ਮਾਲ ਤੋਂ ਤੋਂ ਲੈ ਕੇ ਹਾਂ ਸ਼ਾਮ ਤੱਕ, ਜਨੂਬ ਤੱਕ ਤੇ ਮਸ਼ਰਕ ਤੋਂ ਲੈ ਕੇ ਮਕਬਰ ਤੱਕ, ਹਰ ਪਾਸੇ ਮੁਹੱਬਤ ਦਾ ਪ੍ਰਚਾਰ ਹੋਣਾ ਚਾਹੀਦਾ, ਮੁਹੱਬਤ ਦਾ ਦਰਸ ਦੇਣਾ ਚਾਹੀਦਾ। ਮੁਹੱਬਤ ਦਾ ਵੱਡੋ, ਮੁਹੱਬਤਾਂ ਲਵੋ, ਮੁਹੱਬਤਾਂ ਇਥੋਂ ਮਾਈਂਡ ਠੀਕ ਹੈ ਤੇ ਭਾਜੀ। ਨਹੀਂ ਮੁਹੱਬਤਾਂ ਸੱਚੀ ਮੁੱਚੀ ਜਿਸ ਤਰ੍ਹਾਂ ਕਿ ਇੱਕ ਸੈਲੈਬ੍ਰਿਟੀ ਹੈ। ਕੋਈ ਵੀ ਬੰਦਾ ਨਾ, ਮਿਸਾਲ ਦੇ ਤੌਰ ਤੇ ਮੈਂ ਕੋਈ ਗੱਲ ਕਰਾਂਗਾ ਨਾ, ਜਾਂ ਮਿੱਠਾ ਕੋਈ ਗੱਲ ਕਰੇਗਾ, ਇਮਦਾਦ ਭਾਈ ਕੋਈ ਵੀ ਗੱਲ ਕਰੇਗਾ, ਉਹ ਇੰਝ ਕਰਕੇ ਲੋਕ ਉਹਨੂੰ ਸ਼ੇਅਰ ਵੀ ਕਰਨਗੇ, ਕੋਈ ਅੱਛੀ ਗੱਲ ਹੋਏਗੀ। ਲੇਕਿਨ ਫਨਕਾਰ ਨੂੰ ਹਮੇਸ਼ਾ ਪਿਆਰ ਮੁਹੱਬਤ ਦਾ ਦਰਸ ਦੇਣਾ, ਠੀਕ ਹੈ ਨਾ। ਅਮਨ ਦਾ ਪੈਗਾਮ ਫਨਕਾਰ ਨੂੰ ਦੇਣਾ ਚਾਹੀਦਾ। ਭਾਜੀ ਇੱਕ ਮਿਸਾਲ ਹੈ, ਮੈਂ ਜੀ ਸੌਰੀ ਐਦਾਂ ਦਾ ਫਨਕਾਰ ਵੀ ਸਭ ਦਾ ਵਾ। ਹਾਂਜੀ ਭਾਈ, ਫਨਕਾਰ ਸਭ ਦਾ ਹੀ ਹੈ। ਯਾਰ ਮੈਂ ਕੱਲ ਇੱਕ ਗੱਲ ਕੀਤੀ ਮਾਰਤ, ਮੈਂ ਕਿਹਾ ਭਾਈ ਇਮਦਾਦ ਜਿੱਦਾਂ ਵੱਡਾ ਫਨਕਾਰ ਹੈ ਨਾ, ਜਿੱਡਾ ਵੱਡਾ ਉਹ ਆਰਟਿਸਟ ਆ, ਉਹਨੂੰ ਉਸ ਹਿਸਾਬ ਦਾ ਹਲੇ ਰੁਤਬਾ ਮੁਕਾਮ ਨਹੀਂ ਮਿਲਿਆ, ਔਰ ਮਿਲੇਗਾ ਇਨਸ਼ਾਅੱਲਾ। ਭਾਜੀ ਤੁਸੀਂ ਚੱਕ ਬਾਜ਼ਾਰ ਜਾਣਾ, ਉਹਨੂੰ ਜਾ ਕੇ ਨਾ ਨੁੱਕਰ ਤੇ ਸ਼ੇਕ ਕਰਿਆ ਰਹਾ, ਰੁਤਬਾ ਦੇ ਦਿਓ। ਰੁਤਬਾ ਪੁਰਾਣਾ ਨਹੀਂ, ਪੁਰਾਣਾ ਲਈ ਨਵਾਂ ਨਹੀਂ ਸਹੀ। ਮੈਂ ਉਹੀ ਕਹਿਣਾ ਕਿ ਫਨਕਾਰ ਨੂੰ ਹਮੇਸ਼ਾ ਅਮਨ ਦਾ ਪੈਗਾਮ ਦੇਣਾ ਚਾਹੀਦਾ, ਕਿਉਂਕਿ ਤੁਸੀਂ ਫਨਕਾਰ ਹੋ। ਤੁਹਾਡੇ ਲਫ਼ਾਜ਼ ਜਿਹੜੇ ਮੂੰਹ ਚੋਂ ਨਿਕਲੇ ਨੇ ਉਹ ਵਾਇਰਲ ਹੁੰਦੇ ਨੇ, ਉਹ ਹਰ ਪਾਸੇ ਦੇਖੇ ਜਾਂਦੇ ਨੇ। ਤੇ ਮੈਂ ਇਹੀ ਕਹਾਂਗਾ ਕਿ ਜਿਹੜੇ ਸਾਡੇ ਨਾਲ ਨਫ਼ਰਤ ਕਰਦੇ ਨੇ, ਸਾਡੇ ਨਾਲ ਮਿਸਾਲ ਦੇ ਤੌਰ ਤੇ ਲੜਾਈ ਕਰਨਾ ਚਾਹ ਰਹੇ ਨੇ, ਉਹ ਕਰਦੇ ਆ ਤੁਹਾਡੇ ਭਾਜੀ। ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਯਾਰ ਸਾਡੀ ਸਲਾਹ ਕਰੋ, ਸਹੀ ਬਾਤ। ਅਸੀਂ ਇੱਕ ਦੂਸਰੇ ਨੂੰ ਗਲੇ ਲਾਈਏ, ਅਸੀਂ ਇੱਕ ਦੂਸਰੇ ਦੀ ਸਲਾਹ ਕਰੀਏ। ਅਗਰ ਅਸੀਂ ਰੋਂਗ ਆ, ਸਾਨੂੰ ਸਮਝਾਓ, ਤੁਸੀਂ ਰੋਂਗ ਹੋ, ਅਸੀਂ ਤੁਹਾਨੂੰ ਸਮਝਾਵਾਂਗੇ। ਅਸੀਂ ਫਾਸਲੇ ਖਤਮ ਕਰਨੇ ਨੇ ਸਾਰਿਆਂ ਨਾਲ, ਜਿਹੜੇ ਸਾਡੇ ਨਾਲ ਨਫ਼ਰਤਾਂ ਕਰਦੇ ਨੇ ਅਸੀਂ ਉਹਨਾਂ ਨਾਲ ਵੀ ਫਾਸਲੇ ਖਤਮ ਕਰਨੇ। ਅਸੀਂ ਪਿਆਰ ਮੁਹੱਬਤ ਨਾਲ ਰਹਿਣਾ। ਬਿਲਕੁਲ। ਮੇਰੇ ਵਿਆਹ ਦਾ ਵੀ ਕਰਨਾ ਕਿ ਸ਼ਾਦੀ ਭਾਜੀ ਡੱਬ ਨਾਲ ਪਸਤੌਲ ਲਾ ਕੇ ਉਹ ਬੰਦਾ ਪੈਗਾਮ ਦੇ ਸੱਸ ਮਿਲਣ ਆਈ ਹੈ ਤੇ ਸਭ ਤੋਂ ਪਹਿਲੇ ਅੰਦਰ ਵੜ ਕੇ ਆਪਣੀ ਪਿੰਨੀ ਨਾਲ ਉਹ ਚਾਕੂ ਲਾ ਦਿੰਦੇ। ਸੱਸ ਨੂੰ ਕਹਿੰਦਾ ਲਾਈਏ ਬਾਜ਼ੀ। ਸੱਸ ਨੇ ਲਈ ਉਹ ਬੈਗ ਚ ਲੈ। ਮਾੜੀ ਗੱਲ ਹੈ ਯਾਰ। ਓਏ ਚੁੱਪ ਓਏ। ਚੁੱਪ ਗਏ ਯਾਰ। ਤੁਸੀਂ ਪੈਸੇ ਨਾ ਕਿਸੇ ਪੁਰਾਣੀ ਕਲੋਨੀ 'ਚ ਜਾਓਗੇ ਨਾ, ਪਿੰਡ ਦੇ ਵਿੱਚ ਇੰਜ ਦਾ ਪੈਪ ਵੀ ਪਏ ਹੁੰਦੇ ਉੱਥੇ। ਨਾ ਯਾਰ, ਆਹੋ ਇੱਕ ਸਾਈਡ ਤੇ ਚੱਲਾ ਯਾਰ। ਯਾਰ ਅੱਲਾ ਮਾਫੀ ਦੇ ਪਿੰਡਾਂ 'ਚ ਤੁਸੀਂ ਜਾਓ ਨਾ, ਇਕੱਠਾ ਗੋਇਆ ਸੁੱਟਿਆ ਹੁੰਦਾ, ਉਹਦੇ ਵਿੱਚ ਇੱਕ ਮੱਝ ਦਾ ਪੈਰ ਵੀ ਲੱਗਾ ਹੁੰਦਾ ਜੀ। ਅੱਛਾ ਯਾਰ, ਉਰਦੂ ਦਾ ਪੰਜ ਨਹੀਂ ਜਿਹੜਾ ਉਹ ਦਿਲ ਜਿਹਾ ਬਣਿਆ ਹੁੰਦਾ ਉਹ ਜਿਹੜਾ ਇੰਜ ਕਰੇ। ਇਹ ਖਰਾਬ ਹੋ ਰਹੀ ਯਾਰ। ਕਿਹਦੀ ਤਬੀਅਤ ਖਰਾਬ? ਤੇਰੀ। ਇੱਥੇ ਆ ਕੇ ਹਰ ਬੰਦੇ ਦੀ ਤਬੀਅਤ ਖਰਾਬ ਹੁੰਦੀ। ਉਹਦੀ ਘੱਟ 15 ਦਿਨ ਫਿਰ ਉਹਦੀ ਤਬੀਅਤ ਖਰਾਬ ਹੁੰਦੀ। ਕੀ ਹੈ? ਕੁਛ ਵੀ ਨਹੀਂ, ਕਸਮ ਹੈ ਕੁਛ ਵੀ ਨਹੀਂ। ਮੋਢੇ ਤੇ ਸ਼ੇਰ ਵਾਲਾ ਟੈਟੂ ਬਣਵਾ ਕੇ ਲੰਗਰ ਵਾਲੀ ਲੈਣ ਚ
ਗੜੀਲਾ ਜੀ ਟੈਨਸ਼ਨ ਨਹੀਂ ਲੈਣੀ, ਆ ਸਾਡੀ ਫੈਮਿਲੀ ਆ, ਕਸਮ ਵਾਲੀ ਗੱਲ ਆ। ਸਜਾ ਜਾਨੀ ਆਫੀਸ਼ੀਅਲ ਮੁਹੱਬਤਾਂ ਵੰਡਦਾ ਵਾ ਤੇ ਸਾਰੇ ਹੀ ਮੁਹੱਬਤਾਂ ਕਰਦੇ ਆ ਸਾਨੂੰ, ਹਾਂਜੀ ਸਰ, ਮਿਹਰਬਾਨੀ ਨਾਲ ਸਾਡੇ ਸਾਰਿਆਂ ਨਾਲ ਲਵ ਕਰਦੇ। ਠੀਕ ਹੈ ਨਾ। ਤੇ ਉਹ ਗੜੀਲਾ ਤੇ ਜੀ ਸਭ ਤੋਂ ਵੱਡੀ ਸੀ ਆਪਣਾ ਉਸਤਾਦ ਜੀ ਨੂੰ ਸਲੂਟ, ਵੀ ਜਿਨ੍ਹਾਂ ਦੀ ਵਜ੍ਹਾ ਤੋਂ ਸਾਡੇ ਨਾਲ ਸਾਰਿਆਂ ਨਾਲ ਪਿਆਰ ਕਰਦੇ। ਯਾਰ ਵਾਈਂਡ ਅਪ ਤੋਂ ਪਹਿਲੇ ਭਾਈ ਗੜਗੀਲਾ ਦਾ ਗਾਣਾ ਸੁਣੋ ਯਾਰ। ਗਾਣਾ ਨਹੀਂ ਸੁਣਨਾ ਮੈਂ, ਉਹ ਦੋੜਾ ਸੁਣਨਾ ਨਾ ਟੁੱਟਦੀ ਪੀਂਗ ਬੁਲੰਦੀਆਂ ਤੋਂ। ਚਲੋ ਆਹਾ ਵਾਹ ਵਾਹ ਵਾਹ। ਉਹ ਸੁਣਾਣਾ ਅਮਦਾਦ ਭਾਈ ਨੇ, ਫੇਵਰਟ ਹੈ ਇਹ ਮੇਰਾ ਫੇਵਰੇਟ ਹੈਗਾ। ਮੈਂ ਅਮਦਾਦ ਭਾਈ ਕੋ ਬੜਾ ਸੁਣਦਾ ਤੇ ਮੈਂ ਜਦੋਂ ਮੌਚ ਹੁੰਦਾ ਸੀ ਤੇ 500-700 ਹਜ਼ਾਰ ਰੁਪਈਆ ਇਹਨੇ ਉਹ ਗਾਣਾ ਸੁਣਾ ਕੇ ਮੇਰੇ ਕੋਲ ਲੈ ਜਾਣਾ। ਬੜੀ ਗੱਲ। ਚੱਲ ਸਹੀ ਤਰ੍ਹਾਂ ਬਣ ਕੇ ਆ। ਹੁਣ ਕਿੰਨਾ ਦੇਣਗੇ ਤੂੰ ਇਹ ਹਿਸਾਬ ਲਾ ਕੇ, ਉਦੋਂ 500 ਹੁਣ 2-3 ਹਜ਼ਾਰ ਦੇ ਚੱਲ, ਦੇਣਾ ਚੱਲ, ਚੱਲ। ਨਾ ਟੁੱਟਦੀ ਪੀਂਗ ਬੁਲੰਦੀਆਂ ਤੋਂ, ਵਾਹ ਵਾਹ ਵਾਹ। ਨਾ ਬਖਤ ਨਿਮਾਣੇ ਹੁੰਦੇ, ਵਾਹ ਵਾਹ ਵਾਹ। ਹਮਦਰਦ ਤਬੀਬ ਜੇ ਮਿਲ ਜਾਂਦੇ, ਵਾਹ ਵਾਹ ਬਹੁਤ ਚੰਗਾ ਸਾਹਿਬ। ਕੀ ਬਾਤ। ਬਹੁਤ ਅੱਛਾ। ਨਾ ਜ਼ਖਮ ਪੁਰਾਣੇ ਹੁੰਦੇ, ਵਾਹ ਵਾਹ ਬਹੁਤ ਚੰਗਾ। ਅਸਾਂ ਨਾ ਰੁਲਦੇ ਵਿੱਚ ਜੰਗਲਾਂ ਦੇ, ਆਏ ਆਏ ਆਏ। ਸਾਡੇ ਅਸਲ ਟਿਕਾਣੇ ਹੁੰਦੇ, ਵਾਹ 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 ਵਾਹ। ਨਵਾਬ ਕਦੇ ਵੀ ਨਾ ਰਤ ਰੋਂਦਾ, ਜੇ ਸੱਜਣ ਤੇ ਆਣੇ ਹੁੰਦੇ। ਵਾਹ 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 ਬਹੁਤ ਚੰਗਾ। ਥੋੜਾ ਨਾ ਲਾਂਦਾ ਆਹਾ ਤੋੜ ਨਿਭਾਦੇ ਦੇ, ਹਾਏ ਹਾਏ। ਇਹ ਕਮਲ ਜਬਾਨਾਂ ਦਾ, ਵਾਹ ਵਾਹ ਵਾਹ। ਕਿਆ ਕੀ ਗਾਣੇ। ਗਾਰੇ ਦੀ ਕੰਧ ਹੋਵੇ, ਆਏ ਆਏ ਆਏ। ਗਾਰੇ ਦੀ ਕੰਧ ਹੋਵੇ, ਵਾਹ ਵਾਹ। ਮਾਹੀ ਭਾਵੇਂ ਸੋਹਣਾ ਨਾ ਹੋਵੇ, ਪਰ ਗੈਰਤ ਮੰਦ ਓਏ ਵਾਹ 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 ਵਾਹ। ਵਾਹ 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 ਗੜਗੀਲੇ, ਕੀ ਬਾਤ ਹੈ ਕੀ ਯਾਰ, ਬਾਤ ਕਿਆ ਵਾਹ ਕੀ ਬਾਤ ਹੈ ਜੀ। ਮਾਸ਼ਾਅੱਲਾ ਯਾਰ। ਬੜਾ ਸੁੱਟੇ ਕੂੜੇ ਵਰਗਾ। ਅੱਲਾ ਨਜ਼ਰੇ ਬਦ ਤੋਂ ਬਚਾਏ ਜੀ। ਜਿਹੜੇ ਪਰੇਸ਼ਾਨ ਨੇ ਅੱਲਾ ਉਹਨਾਂ ਦੀਆਂ ਪਰੇਸ਼ਾਨੀਆਂ ਦੂਰ ਕਰੇ। ਆਮੀਨ। ਅਗਰ ਕੋਈ ਮਿਸਟੇਕ ਕੋਈ ਗੱਲਬਾਤ ਐਸੀ ਵੈਸੀ ਹੋ ਗਈ ਹੈ ਤੇ ਯਾਰ ਮਾਜ਼ਰਤ ਮਾਜ਼ਰਤ ਮਾਜ਼ਰਤ, ਇਸਲਾਹ ਕਰਨਾ। ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼। ਥੈਂਕ ਯੂ।